ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 7 ਅਗਸਤ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇੱਥੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਤੇ ਜਿਹੜੀ ਗੱਲ ਤੇ ਸਭ ਤੋਂ ਪਹਿਲਾਂ ਚਾਨਣ ਪਾਉਣਾ ਹੈ ਉਹ ਗੱਲ ਤੁਹਾਡੇ ਸਾਹਮਣੇ ਪਾਕਿਸਤਾਨ 'ਚ ਹੋਣ ਵਾਲੀ ਬੇਰੁਜ਼ਗਾਰੀ ਦੀ ਹੈ। ਪਾਕਿਸਤਾਨ ਦੇ ਵਿੱਚ ਬੇਰੁਜ਼ਗਾਰੀ ਦਾ ਹਾਲ ਤੇ ਰੋਜ਼ਗਾਰ ਦਾ ਹਾਲ ਦੋਵੇਂ ਹੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਨੌਕਰੀਆਂ ਲੱਭਣ ਕਿਹਨੂੰ ਨਹੀਂ ਡਈਆਂ ਤੇ ਲੱਭਣ ਕਿਹਨੂੰ ਡਈਆਂ ਨੇ। ਮਤਲਬ ਅਜੀਬ ਹੀ ਪਾਕਿਸਤਾਨ ਦੇ ਵਿੱਚ ਨਿਜ਼ਾਮ ਹੈ ਤੇ ਅਜੀਬ ਹੀ ਕਾਨੂੰਨ ਹੈ ਤੇ ਅਜੀਬ ਹੀ ਇਨਸਾਫ ਹੈ। ਜਿਹਨੂੰ ਨੌਕਰੀ ਚਾਹੀਦੀ ਹੈ ਉਹਨੂੰ ਲੱਭਣ ਨਹੀਂ ਡਈ ਤੇ ਜਿਹਨੂੰ ਨਹੀਂ ਚਾਹੀਦੀ, ਜਿਹਨੂੰ ਆਲਰੇਡੀ ਚੰਗੀਆਂ ਤਗੜੀਆਂ ਨੌਕਰੀਆਂ ਸਾਰੀ ਉਮਰ ਉਹਨਾਂ ਕਰ ਲਈਆਂ ਨੇ ਤੇ ਪੈਨਸ਼ਨਾਂ ਵੀ ਨੇ ਤੇ ਪਲਾਟ ਵੀ ਨੇ ਤੇ ਕਮਰਸ਼ੀਅਲ ਪਲਾਜ਼ੇ ਵੀ ਤੇ ਪਤਾ ਨਹੀਂ ਕੀ ਕੁਝ, ਉਹਨਾਂ ਨੂੰ ਫੇਰ ਮੋੜ ਕੇ ਨੌਕਰੀਆਂ ਦੇਣ ਡਏ ਨੇ। ਹਾਂਜੀ, ਮੈਂ ਗੱਲ ਕਰਨ ਡਿਆ ਸਾਡੇ ਰਿਟਾਇਰਡ ਜਨਰਲਸ ਨੂੰ ਧੜਾ ਧੜ ਨੌਕਰੀਆਂ ਲੱਭਣ ਡਈਆਂ ਨੇ, ਉਹ ਵੀ ਸਿਵਲ ਸੈਕਟਰਸ ਦੇ ਵਿੱਚ। ਲੇਕਿਨ ਜਿਹੜੇ ਸਿਵਿਲੀਅਨ ਨੇ ਵਿਚਾਰੇ ਉਹਨਾਂ ਨੂੰ ਨੌਕਰੀ ਕੋਈ ਨਹੀਂ ਲੱਭਣ ਡਈ। 16ਵੇਂ ਗ੍ਰੇਡ ਤੱਕ ਦੀਆਂ ਕੋਈ 108 ਜੀ ਸੀਟਾਂ ਆਈਆਂ ਮਾਰਕੀਟ ਦੇ ਵਿੱਚ, ਗ੍ਰੇਡ 16 ਤੱਕ ਦੀਆਂ 108 ਸੀਟਾਂ। ਔਰ ਉਹਨਾਂ ਦੇ ਉੱਤੇ ਸੋਚੋ ਖਾਂ ਜ਼ਰਾ ਵੀ ਕਿੰਨੇ ਕੁ ਲੋਕਾਂ ਨੇ ਅਪਲਾਈ ਕੀਤਾ ਹੋਏਗਾ। ਮਤਲਬ ਭਰਤੀ ਕਰਨੇ ਸਨ ਗ੍ਰੇਡ 16 ਤੱਕ ਤੇ ਗ੍ਰੇਡ 17 ਦੀ ਗੱਲ ਨਹੀਂ ਕਰਨ ਡਏ, ਕੋਈ ਅਫਸਰਾਂ ਦੀ ਗੱਲ ਨਹੀਂ ਕਰਨ ਡਏ। ਗ੍ਰੇਡ 16 ਜਾਂ ਉਸ ਤੋਂ ਥੱਲੇ ਵਾਲੀਆਂ ਅਸਾਮੀਆਂ ਸਨ, ਸੀਟਾਂ ਸਨ ਤੇ ਉਹਨਾਂ ਨਸ਼ਿਸਤਾਂ ਵਾਸਤੇ ਜਾਂ ਉਹਨਾਂ ਨੌਕਰੀਆਂ ਵਾਸਤੇ ਜ਼ਰਾ ਸੋਚੋ ਖਾਂ ਵੀ ਕਿੰਨੇ ਕੁ ਲੋਕਾਂ ਨੇ ਅਪਲਾਈ ਕੀਤਾ ਹੋਏਗਾ। 500 ਨੇ, 1000 ਨੇ, 2000 ਨੇ, 10,000 ਨੇ, 20,000 ਨੇ, 30,000 ਨੇ, 40,000 ਨੇ? ਨਹੀਂ ਜਨਾਬ, 1 ਲੱਖ ਤੋਂ ਜ਼ਿਆਦਾ ਬੰਦਿਆਂ ਨੇ ਅਪਲਾਈ ਕੀਤਾ। ਜੀ ਹਾਂ, ਇਹ ਜ਼ਰਾ ਦੋਹਰੇ ਸੁਣੋ। ਔਰ ਇਸ 1 ਲੱਖ ਦੇ ਵਿੱਚ ਜਿਹੜੇ ਕੋਈ 90% ਲੋਕ ਸਨ ਉਹਨਾਂ ਦੀ ਐਜੂਕੇਸ਼ਨ ਜਾਂ ਗ੍ਰੈਜੂਏਸ਼ਨ ਸੀ ਜਾਂ ਮਾਸਟਰ ਸੀ। ਹਾਂਜੀ, ਇਹ ਪਾਕਿਸਤਾਨ ਦੇ ਵਿੱਚ ਇਸ ਵੇਲੇ ਬੇਰੁਜ਼ਗਾਰੀ ਦਾ ਹਾਲ ਜੇ ਕਿ ਗ੍ਰੇਡ 16 ਦੀਆਂ ਜਿਹੜੀਆਂ ਨੌਕਰੀਆਂ, ਸਿਰਫ 108 ਨੌਕਰੀਆਂ। ਹਾਂਜੀ, ਕੋਈ 10,000 ਨੌਕਰੀ ਨਹੀਂ, ਕੋਈ 5,000 ਨੌਕਰੀ ਨਹੀਂ ਜਿੱਤੇ 1 ਲੱਖ ਬੰਦੇ ਨੇ ਅਪਲਾਈ ਕੀਤਾ। ਸਿਰਫ 108 ਨੌਕਰੀਆਂ ਗ੍ਰੇਡ 16 ਤੋਂ ਥੱਲੇ ਦੀਆਂ ਤੇ 1 ਲੱਖ ਬੰਦੇ ਨੇ ਅਪਲਾਈ ਕੀਤਾ। ਉਹ 1 ਲੱਖ ਬੰਦਾ ਜਿਹਨਾਂ ਅਪਲਾਈ ਕੀਤਾ ਉਹ ਕੋਈ ਅਨਪੜ੍ਹ ਨਹੀਂ ਸਨ, ਮੈਟ੍ਰਿਕ ਪਾਸ ਨਹੀਂ ਸਨ, ਬਲਕਿ ਮਾਸਟਰਸ ਜਾਂ BA ਕੀਤਾ ਹੋਇਆ ਲੋਕਾਂ ਨੇ ਅਪਲਾਈ ਕੀਤਾ। ਹੁਣ ਇੱਕ ਪਾਸੇ ਤੇ ਇਹ ਵੇਖ ਲਓ, ਦੂਜੇ ਪਾਸੇ ਜਿਹੜੀ ਖਬਰ ਹੈ ਉਹ ਤੁਹਾਨੂੰ ਦੱਸਣ ਡੇ ਵੀ ਲੈਫਟੀਨੈਂਟ ਜਨਰਲ ਰਿਟਾਇਰਡ ਇੱਕ ਸਾਹਿਬ ਨੇ ਜਿਨ੍ਹਾਂ ਨੂੰ NTC ਦਾ ਚੇਅਰਮੈਨ ਲਾ ਛੱਡਿਆ। ਤੇ ਕੱਲ੍ਹ ਦੀ ਖਬਰ ਸੀ ਕਿ FBR ਦੀ ਡਿਜੀਟਲਾਈਜੇਸ਼ਨ ਦੀ ਕਮੇਟੀ ਦਾ ਚੇਅਰਮੈਨ ਮੇਜਰ ਜਨਰਲ ਸਾਹਿਬ ਨੂੰ ਲਾਇਆ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ PTA ਤੋਂ ਲੈ ਕੇ ਤੇ ਜਿੱਥੇ ਆਪਣੇ ਭਾਫੀਜ਼ ਨੇ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ, ਤੇ ਦੂਜੇ ਪਾਸੇ ਨੈਬ ਦੇ ਵਿੱਚ ਲੈਫਟੀਨੈਂਟ ਜਨਰਲ ਰਿਟਾਇਰਡ ਨਜ਼ੀਰ ਸਾਹਿਬ ਨੇ। ਤੇ ਇਸੇ ਤਰ੍ਹਾਂ ਅਦਾਰਿਆਂ ਦੇ ਨਾਮ ਬੋਲਦੇ ਜਾਓ ਤੇ ਨੌਕਰੀਆਂ ਬੋਲਦੇ ਜਾਓ। ਹੁਣ ਮੇਰੀ ਸਮਝ ਤੋਂ ਇਹ ਬਾਹਰ ਹੈ ਕਿ ਜਿੰਨੇ ਵੀ ਲੈਫਟੀਨੈਂਟ ਜਨਰਲਸ ਰਿਟਾਇਰਡ ਹੁੰਦੇ ਨੇ ਜਾਂ ਮੇਜਰ ਜਨਰਲ ਰਿਟਾਇਰਡ ਹੁੰਦੇ ਨੇ, ਇਹ ਜਿੰਨੇ ਵੀ ਜਨਰਲ ਸਾਹਿਬਾਨ ਰਿਟਾਇਰਡ ਹੁੰਦੇ ਨੇ, ਇਹਨਾਂ ਨੂੰ ਬੇਸ਼ੁਮਾਰ ਪਲਾਟ ਮਿਲਦੇ ਨੇ। ਅਸੀਂ ਚਲੋ ਇਸ ਗੱਲ ਦੀ ਇਸ ਬਹਿਸ 'ਤੇ ਨਹੀਂ ਪੈਂਦੇ ਕਿ ਪਲਾਟ ਕਿਉਂ ਮਿਲਦੇ ਨੇ ਜਾਂ ਮਿਲਦੇ ਨੇ, ਚਲੋ ਜੋ ਵੀ ਉਹਨਾਂ ਦੇ ਅਦਾਰੇ ਨੇ ਇਸ ਵੇਲੇ ਹਿਸਾਬ ਬਣਾਇਆ ਹੋਇਆ ਉਸ ਹਿਸਾਬ ਨਾਲ ਉਹਨਾਂ ਨੂੰ ਪਲਾਟ ਮਿਲਦੇ ਨੇ। ਅੱਛਾ, ਇਹ ਰੈਜ਼ੀਡੈਂਸ਼ੀਅਲ ਪਲਾਟ ਨਹੀਂ ਮਿਲਦੇ, ਕੋਈ DH 'ਚ ਮਿਲਦੇ ਨੇ, ਕੋਈ DH ਲਾਹੌਰ, ਕੋਈ ਕਰਾਚੀ, ਕੋਈ ਇਸਲਾਮਾਬਾਦ, ਨਾਲ ਕਮਰਸ਼ੀਅਲ ਪਲਾਟ ਵੀ ਮਿਲਦੇ ਨੇ। ਇੱਕ ਨਹੀਂ ਮਿਲਦਾ, ਇੱਕ ਤੋਂ ਜ਼ਿਆਦਾ ਮਿਲਦੇ ਨੇ। ਹੋਰ ਵੀ ਕਈ ਮੁਰਾਦ ਨੇ। ਫਿਰ ਜ਼ਾਹਿਰ ਹੈ ਮੈਡੀਕਲ ਫॉर ਲਾਈਫ ਫ੍ਰੀ ਹੈ, ਫਿਰ ਜ਼ਾਹਿਰ ਹੈ ਪੈਨਸ਼ਨ ਹੈ, ਫਿਰ ਹੋਰ ਬੜੀਆਂ ਸਾਰੀਆਂ ਸਹੂਲਤਾਂ ਨੇ। ਸਿਕਿਉਰਿਟੀ ਦਾ ਤਾਂ ਰੌਲਾ ਹੀ ਨਹੀਂ ਸਾਰੀ ਉਮਰ ਹੈਗਾ, ਸਮਝਦੇ ਹੋ ਨਾ। ਹੋਰ ਬੜੇ ਸਾਰੇ ਜਿਹੜੇ ਕੰਮ ਨੇ ਉਹਨਾਂ ਦੇ ਤਾਂ ਰੌਲਾ ਹੀ ਨਹੀਂ ਨਾ ਹੈਗਾ ਸਾਰੀ ਉਮਰ। ਤੇ ਇੱਕ ਪਾਸੇ ਇੱਕ ਬੰਦਾ ਜਿਹਨੂੰ ਤੁਸਾਂ ਜਾਣ ਲੱਗਿਆਂ ਵੀ ਕਰੋੜਾਂ ਰੁਪਈਆ ਦੇ ਛੜਿਆ, ਬਲਕਿ ਮੈਂ ਤਾਂ ਆਖਾਂਗਾ ਅਰਬ ਤੋਂ ਜ਼ਿਆਦਾ ਦਾ ਪੈਕੇਜ ਬਣ ਜਾਂਦਾ ਜਿਹੜੇ ਵੀ ਜਨਰਲ ਸਾਹਿਬਾਨ ਰਿਟਾਇਰ ਹੁੰਦੇ ਨੇ, ਮੇਰੀ ਮੁਹਤਾਤ ਕੈਲਕੂਲੇਸ਼ਨ ਨਾਲ। ਇੱਕ ਪਾਸੇ ਤੁਸੀਂ ਉਹ ਪੈਕੇਜ ਦੇ ਛੜਿਆ, ਲਾਈਫ ਟਾਈਮ ਤੁਸੀਂ ਉਹਨਾਂ ਨੂੰ ਮੈਡੀਕਲ ਦੇ ਛੜਿਆ, ਲਾਈਫ ਟਾਈਮ ਤੁਸੀਂ ਉਹਨਾਂ ਨੂੰ ਜਿਹੜੀ ਹੈ ਉਹ ਚੰਗੀ ਤਗੜੀ ਪੈਨਸ਼ਨ ਦੇ ਛੜੀ, ਹੋਰ ਸਾਰੀਆਂ ਸਹੂਲਤਾਂ ਦੇ ਛੜੀਆਂ ਸਾਰੀਆਂ। ਸਿਕਿਉਰਿਟੀ ਦਾ ਮੈਂ ਜਿਸ ਤਰ੍ਹਾਂ ਆਖਿਆ ਵੀ ਕੋਈ ਰੌਲਾ ਹੀ ਨਹੀਂ ਹੈਗਾ। ਉਹਦੇ ਨਾਲ ਹੁਣ ਉਹਨਾਂ ਨੂੰ ਹੋਰ ਨੌਕਰੀ ਤਾਂ ਨਹੀਂ ਚਾਹੀਦੀ। ਮੁਲਕ ਦੇ ਵਿੱਚ ਬੇਰੁਜ਼ਗਾਰੀ ਮੈਂ ਤੁਹਾਨੂੰ ਦੱਸ ਦਿੱਤਾ ਵੀ 108 ਸੀਟਾਂ 'ਤੇ ਪੜ੍ਹੇ ਲਿਖੇ ਮੁੰਡਿਆਂ ਨੇ, 1 ਲੱਖ ਮੁੰਡੇ ਤੇ ਕੁੜੀਆਂ ਨੇ, ਜਿਹੜਾ ਮੁੰਡੇ ਮੈਂ ਕਹਿ ਦਿੱਤਾ ਪਹਿਲਾਂ, ਮੁੰਡਿਆਂ ਤੇ ਕੁੜੀਆਂ ਨੇ, 1 ਲੱਖ ਮੁੰਡਿਆਂ ਤੇ ਕੁੜੀਆਂ ਨੇ ਜਿਹੜਾ ਉਹ ਅਪਲਾਈ ਕੀਤੀ ਨੌਕਰੀ। ਤੇ ਬੇਰੁਜ਼ਗਾਰੀ ਦੇ ਜਿਸ ਮੁਲਕ 'ਚ ਇੰਨੇ ਹਾਲਾਤ ਭੈੜੇ ਹੋਣ, ਉੱਥੇ ਮੈਨੂੰ ਦੱਸੋ ਵੀ ਭਾ ਫੀਸ ਦੀ ਜਗ੍ਹਾ 'ਤੇ ਅਗਰ ਇਹ ਕਿਸੇ ਪੜ੍ਹੇ ਲਿਖੇ ਮੁੰਡੇ ਨੂੰ ਇਹ PTA ਦਾ ਚੇਅਰਮੈਨ ਬਣਾਇਆ ਹੁੰਦਾ, ਜਿਹਨੇ ਕਿਸੇ ਚੰਗੀ ਤਗੜੀ ਗਵਰਨਮੈਂਟ ਦੇ ਵਿੱਚ ਕੰਮ ਕੀਤਾ ਹੁੰਦਾ ਜਾਂ ਕਾਰਪੋਰੇਸ਼ਨ 'ਚ ਕੰਮ ਕੀਤਾ ਹੁੰਦਾ ਬਾਹਰ, ਔਰ ਉਹਦੇ ਕੋਲ ਸਾਈਬਰ ਸਿਕਿਉਰਿਟੀ ਦਾ ਔਰ ਟੈਲੀਕਮਿਊਨੀਕੇਸ਼ਨ ਦਾ ਚੰਗਾ ਕੋਈ ਤਜਰਬਾ ਹੁੰਦਾ, ਤੇ ਉਹ ਪਾਕਿਸਤਾਨ ਦੇ ਵਿੱਚ ਵੀ ਕੋਈ ਇੰਪਰੂਵਮੈਂਟ ਲਿਆਉਂਦਾ।
ਤੇ ਲੇਕਿਨ ਅਸਾਂ ਤੇ ਆਪਣਾ ਬੰਦਾ ਠੋਕਣਾ ਹੁੰਦਾ ਵੀ ਸਾਡਾ ਆਪਣਾ ਬੰਦਾ ਜਿਹਨੇ ਸਾਡੀ ਕੋਈ ਕਿਸੇ ਵੇਲੇ ਸਾਡਾ ਕੰਮ ਧੱਕਿਆ ਹੈ, ਜਿਹਨੇ ਸਾਡਾ ਕੋਈ ਕੰਮ ਕੀਤਾ ਹੋਇਆ ਕਿਸੇ ਵੇਲੇ, ਉਹਨੂੰ ਅਸੀਂ ਜਨਾਬੇ ਵਾਲਾ ਕਿਸੇ ਨਾ ਕਿਸੇ ਜਗ੍ਹਾ 'ਤੇ ਲਾਉਣਾ ਹੈ। ਤੇ ਇਹ ਕਾਰਵਾਈ ਇਹਨਾਂ ਕੀਤੀ ਹੈ ਜੀ। ਮੈਂ ਤਾਂ ਬਹਰਹਾਲ ਹੈਰਾਨ ਹੈ ਕਿ ਹਰ ਰੋਜ਼ ਸਾਨੂੰ ਕੋਈ ਨਾ ਕੋਈ ਨਵੀਂ ਖਬਰ ਮਿਲਦੀ ਹੈ ਕਿ ਫਲਾਣੇ ਜਿਹੜੇ ਰਿਟਾਇਰਡ ਜਨਰਲ ਸਾਹਿਬ ਨੇ ਜਾਂ ਮੇਜਰ ਜਨਰਲ ਸਾਹਿਬ ਨੇ, ਉਹਨਾਂ ਨੂੰ ਨਵੀਂ ਨੌਕਰੀ ਜਿਹੜੀ ਹੈ ਉਹ ਦੇ ਚੜ੍ਹੀ ਹੈ। ਬਹਰਹਾਲ ਮੇਰੇ ਖਿਆਲ ਦੇ ਵਿੱਚ ਇਹ ਸਿਵਿਲੀਅਨਸ ਜਿਹੜੇ ਜਦੋਂ ਇੱਕ ਕੋਈ ਵੀ ਸ਼ਖਸੀਅਤ ਰਿਟਾਇਰਡ ਹੋ ਜਾਂਦੀ ਹੈ ਆਰਮੀ ਦੇ ਵਿੱਚੋਂ, ਤੇ ਜਾਂ ਤਾਂ ਉਹ ਆਰਮੀ ਨਾਲ ਰਿਲੇਟਡ ਕੋਈ ਜਿਹੜੀ ਨੌਕਰੀ ਹੈ, ਜਾਂ ਏਅਰ ਫੋਰਸ ਨਾਲ, ਜਾਂ ਨੇਵੀ ਨਾਲ, ਜਾਂ ਡਿਫੈਂਸ ਨਾਲ, ਜਾਂ ਜਿਹੜੀ ਉਹਨਾਂ ਦੀ ਐਕਸਪਰਟੀਜ਼ ਨੇ ਉਹਦੇ ਨਾਲ ਰਿਲੇਟਡ ਕੋਈ ਨੌਕਰੀ ਹੈ ਤਾਂ ਉਹ ਜ਼ਰੂਰ ਦਿਓ, ਜਮ ਦਿਓ। ਲੇਕਿਨ ਇਹ ਜਿਹੜੀਆਂ ਖਾਲਿਸਤਨ ਸਿਵਿਲੀਅਨ ਮਸਲਨ ਹੁਣ FBI ਦੀ ਡਿਜੀਟਲਾਈਜੇਸ਼ਨ, ਇਹ ਤਾਂ ਕਿਸੇ ਚੰਗੇ ਯੰਗਸਟਰ ਨੂੰ, ਕੋਈ 40 ਸਾਲ ਜਿਹਦੀ ਉਮਰ ਹੋਵੇ, ਉਹਨੂੰ ਇਹ ਲੀਡ ਕਰਨ ਦਿਓ, ਜਿਹਦਾ ਕੋਈ ਐਕਸਪੀਰੀਅੰਸ ਹੋਵੇ ਇਨੋਵੇਟਿਵ ਟੈਕਨੋਲੋਜੀਜ਼ ਦਾ, ਜਿਹਨੇ ਕੰਮ ਕੀਤਾ ਹੋਵੇ ਕਿਸੇ ਕੰਪੈਰੇਟਿਵ ਇਨਵਾਇਰਮੈਂਟ ਦੇ ਵਿੱਚ, ਜਿਹਨੇ ਕੋਈ ਐਮਰਜਿੰਗ ਟੈਕਨੋਲੋਜੀਜ਼ ਜਿਹੜੀਆਂ ਉਹਦੇ ਬਾਰੇ ਜਿਹਨੂੰ ਕੋਈ ਨੋ ਹੋਵੇ, ਜਿਹਨੇ ਦੁਨੀਆ ਦੇ ਕਿਸੇ ਮੰਨੀ ਪਰਮੰਨੀ ਕੰਪਨੀ ਔਰ ਮਾਰਕੀਟ ਦੇ ਵਿੱਚ ਕੰਪੈਰੇਟਿਵ ਜੌਬ ਲਈ ਹੋਵੇ, ਉਸ ਬੰਦੇ ਨੂੰ ਨੌਕਰੀ ਦਿਓ। ਨਾ ਕਿ ਮੇਰਾ ਮਤਲਬ ਹੈ ਕਿ ਮੈਂ ਕਿਸੇ ਨੂੰ ਅਟੈਕ ਨਹੀਂ ਕਰ ਰਿਹਾ, ਲੇਕਿਨ ਅਮੂਮੀ ਤੌਰ 'ਤੇ ਪਾਕਿਸਤਾਨ ਜਦੋਂ ਬੰਦਾ ਰਿਟਾਇਰ ਹੁੰਦਾ ਹੈ ਤੇ ਉਹ ਜ਼ਾਹਿਰ ਹੈ ਜਿਹੜੀ ਇੱਕ ਉੱਥੇ ਸਟੈਗਨੈਂਟ ਹੈ ਆਰਗੇਨਾਈਜੇਸ਼ਨਸ ਦੇ ਵਿੱਚ, ਆਖਰੀ ਜਿਹੜਾ ਤੁਹਾਡਾ ਲੈਵਲ ਹੁੰਦਾ ਉਹਦੇ ਉੱਤੇ ਆਰਾਮ ਨਾਲ ਬਸ ਚੇਲੀ ਕਰਦਾ ਬੰਦਾ ਜ਼ਿਆਦਾ, ਅਤੇ ਉਸ ਤੋਂ ਬਾਅਦ ਉਹਨਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਕੀ ਨਵਾਂ ਵਲਵਲਾ ਦੇਣਾ, ਨਵਾਂ ਜੋਸ਼ ਦੇਣਾ, ਉਹਨਾਂ ਵੀ ਤਾਂ ਸੀਟ ਪੈ ਕੇ ਵਾਰਮ ਕਰਨੀ ਹੈ। ਅਤੇ ਉਹ ਇਸੇ ਤਰੀਕੇ ਨਾਲ ਫਿਰ ਅਦਾਰਿਆਂ ਦੇ ਵਿੱਚ ਮੈਰਿਟ ਦੀ ਜਿਹੜੀ ਹੈ ਉਹ ਮੈਰਿਟ ਖੁਸ਼ੀ ਹੁੰਦੀ ਹੈ, ਅਤੇ ਉਹ ਜ਼ਾਹਿਰ ਹੈ ਫਿਰ ਲੋਕੀ ਜਿਹੜੇ ਨੇ ਉਹਨਾਂ ਨੂੰ ਅੱਗੇ ਆਉਣ ਦੇ ਮੌਕੇ ਨਹੀਂ ਮਿਲਦੇ। ਬਹਰਹਾਲ ਇਹ ਖਬਰ ਸੀ ਪਹਿਲੀ। ਜਿਹੜੀ ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਅਗਲੀ ਖਬਰ ਹੈ ਜੀ, ਲਾਹੌਰ ਦੇ ਵਿੱਚ ਜਿਹੜਾ ਜਰਮਨ ਸਿਆਹ ਇੱਕ ਆਇਆ ਹੋਇਆ ਸੀ, ਸਾਈਕਲਿਸਟ ਆਇਆ ਸੀ ਵਿਚਾਰਾ, ਸਾਰਾ ਉਤਲੇ ਪਾਸੇ ਉਹ ਨਾਰਦਰਨ ਏਰੀਆਜ਼ ਔਰ ਸਾਰੇ ਫਿਰ ਕੇ ਆਇਆ, ਲਾਹੌਰ ਅਪੜਿਆ ਅਤੇ ਉੱਥੇ ਟੈਂਟ ਦੇ ਵਿੱਚ ਸੁੱਤਾ। ਉਹ ਟੈਂਟ ਲਾ ਕੇ ਸੌਂਦਾ ਸੀ ਵਿਚਾਰਾ, ਉਹਦੇ ਕੋਲ ਇੱਕ ਆਈਫੋਨ ਸੀ ਸ਼ਾਇਦ, ਹੋਰ ਕੁਝ ਪੈਸੇ ਪੂਸੇ ਸਨ। ਉਹ ਉਹਨੂੰ ਦੋ ਬੰਦਿਆਂ ਨੇ ਆਪਣੇ ਕੈਂਪ ਦੇ ਵਿੱਚ ਉਹਨੂੰ ਉਠਾ ਲਿਆ ਸੁੱਤੇ ਪਏ ਨੂੰ, ਉਹਨੂੰ ਮਾਰਿਆ ਕੁੱਟਿਆ, ਅਤੇ ਉਹਦੇ ਕੋਲੋਂ ਕੁਝ ਨਗਦੀ ਅਤੇ ਮੋਬਾਈਲ ਫੋਨ ਵਗੈਰਾ ਖੋਹ ਕੇ ਲੈ ਗਏ। ਉਹਨੇ ਉਸ ਵੇਲੇ ਕਿਸੇ ਨਾ ਕਿਸੇ ਨੂੰ ਆਖ ਕੇ ਅਤੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ। ਉੱਥੇ ਜਿਹੜੇ ਆਏ ਪੁਲਿਸ ਦੇ ਅਹਿਲਕਾਰ, ਡੋਲਫਨ ਆਉਂਦੇ ਨੇ ਉਹਨਾਂ ਨੂੰ ਸ਼ਾਇਦ, ਉਹਨਾਂ ਦੀ ਜਿਹੜੀ ਮੈਂ ਤਸਵੀਰ ਵੇਖੀ ਉਹ ਮੈਨੂੰ ਕੋਈ ਜੱਗੇ ਬਦਮਾਸ਼ ਬਹੁਤੇ ਲੱਗਦੇ ਨੇ, ਪੁਲਿਸ ਵਾਲੇ ਘੱਟ ਲੱਗਦੇ ਨੇ, ਸ਼ਕਲੋਂ ਹੀ ਇਹੋ ਜਿਹੇ ਲੱਗਦੇ ਨੇ ਜਰਾਇਮ ਪੇਸ਼ਾ ਜਿਹੇ। ਮੈਂ ਮਾਜ਼ਰਤ ਨਾਲ ਕਿਸੇ ਦੀ ਸ਼ਕਲ ਨੂੰ ਜਰਾਇਮ ਪੇਸ਼ਾ ਨਹੀਂ ਆਉਂਦਾ, ਲੇਕਿਨ ਜਿਹੜੇ ਉਹਨਾਂ ਹੁਲੀਏ ਬਣਾਏ ਨੇ, ਜੋ ਉਹਨਾਂ ਦੀ ਅੱਖ ਤੱਕ ਹੈ, ਉੱਥੋਂ ਤੋਂ ਇਹੀ ਲੱਗਦਾ ਵੀ ਕੋਈ ਜਰਾਇਮ ਪੇਸ਼ਾ ਨੇ। ਬਹਰਹਾਲ ਕਹਿਣ ਦਾ ਮਤਲਬ ਇਹ ਕਿ ਉਹਨਾਂ 4 ਬੰਦੇ ਆਏ, ਉਹਨਾਂ ਜਰਮਨ ਜਿਹੜਾ ਸਿਆਹ ਸੀ ਬਜਾਏ ਮਤਲਬ ਉੱਥੇ ਜਿਹੜਾ ਵਿਚਾਰਾ ਸੈਰੋ ਤਫਰੀਹ ਲਈ ਆਇਆ ਹੋਇਆ ਸੀ, ਅਸਲ 'ਤੇ ਉਹ ਸਾਈਕਲਿੰਗ ਕਰ ਰਿਹਾ ਸੀ ਪਾਕਿਸਤਾਨ ਦੇ ਵਿੱਚ, ਉਹਨੂੰ ਉਹਨਾਂ ਨੇ ਆਖਿਆ ਵੀ ਤੂੰ ਇਸ 'ਤੇ ਕਾਰਵਾਈ ਨਾ ਕਰੀ, ਚੁੱਪ ਕਰ ਜਾ, ਦੜ ਵੱਟ ਜਾ, ਮੁੱਠ ਰੱਖ, ਰੋਟੀ ਛੋਟੀ ਖਾਓ ਅਤੇ ਲੰਮੇ ਪੈ ਜਾਓ, ਜਿਹੜਾ ਪਾਕਿਸਤਾਨ ਵਾਲਾ ਕੰਮ ਹੈ। ਉਹਨਾਂ ਆਖਿਆ ਵੀ ਤੈਨੂੰ ਰੋਟੀ ਛੋਟੀ ਖਵਾਉਣੇ ਹੈ ਅਤੇ ਤੂੰ ਇਹ ਕਿਸੇ ਨੂੰ ਦੱਸੀ ਨਾ ਵੀ ਤੇਰਾ ਫੋਨ ਖੋਹ ਕੇ ਲੈ ਗਏ ਨੇ, ਕਾਰਵਾਈ ਕਰਨ ਦਾ ਫਾਇਦਾ ਕੋਈ ਨਹੀਂ, ਤੈਨੂੰ ਲੱਭਣਾ ਕੋਈ ਨਹੀਂ। ਅਤੇ ਉਹਨੂੰ ਪਤਿਆ ਪਤਿਊ ਕੇ ਉੱਥੋਂ ਨਿਕਲ ਗਏ। ਵੀ ਲੱਖ ਦੀ ਲਾਹਨਤ ਹੈ ਬਈ ਤੁਹਾਡੀ ਨੌਕਰੀ ਕਰਨ 'ਤੇ, ਉਹਦੀ ਕਮ ਅਜ਼ ਕਮ ਰਿਪੋਰਟ ਦਰਜ ਕਰਾਓ, ਉਹਨੂੰ ਕੋਈ ਕੰਫਰਟੇਬਲ ਕਰੋ ਤਾਂ ਕਿ ਬਾਹਰ ਤੁਹਾਡੀ ਬਦਨਾਮੀ ਨਾ ਹੋਵੇ ਪਾਕਿਸਤਾਨ ਦੀ। ਲੇਕਿਨ ਕਰੀਏ ਕੀ, ਜਿੱਥੋਂ ਦੇ IG ਸਾਹਿਬ ਇਹ ਆਖਦੇ ਹੋਣ, ਮਤਲਬ ਹੁਣੇ ਮੈਂ ਲੌਂਡਾ ਲਪਾੜਾ ਜੀ ਨਾਲ IG ਪੰਜਾਬ ਦਾ ਇੰਟਰਵਿਊ ਵੇਖ ਰਿਹਾ ਸਾਂ, ਉਹਨਾਂ ਨੂੰ ਲੌਂਡਾ ਲਪਾੜਾ ਜੀ ਨੇ ਸਵਾਲ ਕੀਤਾ ਕਿ ਜਨਾਬੇ ਵਾਲਾ ਇਹ PTI ਦੀ ਜੇ ਅਗਰ ਹਕੂਮਤ ਆ ਗਈ ਤਾਂ ਫਿਰ ਤੁਹਾਡਾ ਜਦੋਂ ਇਹਤਸਾਬ ਹੋਏਗਾ ਤਾਂ ਫਿਰ ਕੀ ਹੋਏਗਾ? ਉਹਨਾਂ ਨੇ ਕਿਹਾ ਕੋਈ ਮਸਲਾ ਹੀ ਨਹੀਂ, ਮੈਂ ਇੱਥੇ ਪਾਕਿਸਤਾਨ ਹੀ ਰਹਾਂਗਾ, ਮੇਰਾ ਇਹਤਸਾਬ ਹੋਏਗਾ, ਮੈਨੂੰ ਫੇਸ ਕਰਾਂਗਾ। IG ਸਾਹਿਬ ਫੇਸ ਨਹੀਂ ਕੀਤਾ ਜਾਣਾ। ਇਹ ਭਾਈ ਜੀ ਇੱਕ 2 ਫੇਸ ਮੀਟਰ ਹੁੰਦਾ ਹੈ, ਇੱਕ 3 ਫੇਸ ਮੀਟਰ ਹੁੰਦਾ ਹੈ। ਇਹ ਜੋ ਕੁਛ ਤੁਸੀਂ ਕੀਤਾ ਉਹ IG ਵਾਲੀਆਂ ਕਰਤੂਤਾਂ ਨਹੀਂ ਕੀਤੀਆਂ, ਤੁਸੀਂ ਜ਼ਾਤੀ ਦੁਸ਼ਮਣੀ ਦੇ ਲੈਵਲ 'ਤੇ ਚਲੇ ਗਏ ਹੋ। ਅਤੇ ਇਹ ਜ਼ਿਹਨ 'ਚ ਰੱਖੋ ਵੀ ਜਦੋਂ ਕਿਸੇ ਨਾਲ ਜ਼ਾਤੀ ਦੁਸ਼ਮਣੀ ਕਰ ਲਈਦੀ ਹੈ ਨਾ, ਤਾਂ ਉਹ ਜਵਾਬ ਵੀ ਜ਼ਾਤੀ ਦੁਸ਼ਮਣੀ ਹੁੰਦਾ ਹੈ। ਇਹ ਤੁਸੀਂ ਕੋਈ ਕਾਨੂੰਨ ਦੇ ਅੰਦਰ ਰਹਿ ਕੇ ਤੇ ਬਗੈਰਤੀਆਂ ਸਾਰੀਆਂ ਨਹੀਂ ਕੀਤੀਆਂ ਮਾਜ਼ਰਤ ਦੇ ਨਾਲ ਜਿਹੜੀਆਂ ਕੀਤੀਆਂ ਨੇ, ਇਹ ਤੁਸੀਂ ਤੇ ਕਾਨੂੰਨ ਤੋਂ ਬਹੁਤ ਉੱਤੇ ਤੇ ਅੱਗੇ ਨਿਕਲ ਗਏ ਹੋ। ਇਹ ਆਪਣੇ CCPO ਸਾਹਿਬ ਕੋਲੋਂ ਪੁੱਛਣਾ, ਕਮਿਆਣਾ ਸਾਹਿਬ ਕੋਲੋਂ, ਉਹ ਵੀ ਬੈਠੇ ਸਨ ਦਫ਼ਤਰ ਦੇ ਵਿੱਚ, ਅਤੇ ਤੁਹਾਡੇ ਕਾਮਰਾਨ ਸਾਹਿਬ DIG ਨੇ ਉਹ ਵੀ ਬੈਠੇ ਸਨ, ਅਤੇ ਮਲਕ ਲਿਆਕਤ ਸਾਹਿਬ ਵੀ ਬੈਠੇ ਸਨ। ਅਤੇ ਉਹਨਾਂ ਨੇ ਵੀ ਇੱਕ ਇਹੋ ਜਿਹਾ ਹੀ ਗਿਲਾ ਮੇਰੇ ਨਾਲ ਕੀਤਾ ਸੀ ਕਿ ਇਮਰਾਨ ਖਾਨ ਸਾਹਿਬ ਆਂਦੇ ਨੇ ਵੀ IG ਵੀ ਬਗੈਰਤ ਹੈ ਅਤੇ ਪੁਲਿਸ ਵਾਲੇ ਵੀ ਬਗੈਰਤ ਨੇ, ਅਤੇ ਸਾਨੂੰ ਬਗੈਰਤ ਨਾ ਆਖਿਆ ਕਰੋ ਜੀ, ਬੜੀ ਸ਼ਰਮ ਆਉਂਦੀ ਹੈ। ਕਮਿਆਣਾ ਸਾਹਿਬ ਨੇ ਮੈਨੂੰ ਆਖਿਆ, ਅਤੇ ਮੈਂ ਉਹਨਾਂ ਨੂੰ ਅੱਗੋਂ ਆਖਿਆ ਸੀ ਵੀ ਇਮਰਾਨ ਖਾਨ ਸਾਹਿਬ ਤੁਹਾਡੇ ਨਾਲ ਰਹਿਤ ਕਰਦੇ ਨੇ ਜਨਾਬ, ਜੋ ਕੁਝ ਤੁਸੀਂ ਕਰ ਛੱਡਿਆ ਹੈ। ਉਹਨਾਂ ਕਿਹਾ ਨਹੀਂ ਜੀ ਇਹ ਤਾਂ ਹਮੇਸ਼ਾ ਹੁੰਦਾ। ਅਤੇ ਮੈਂ ਕਮਿਆਣਾ ਸਾਹਿਬ ਨੂੰ ਸਵਾਲ ਪੁੱਛਿਆ ਵੀ ਸਾਡੇ ਜ਼ਮਾਨੇ ਦੇ ਵਿੱਚ ਜਨਾਬੇ ਆਲੀ ਤੁਸੀਂ ਸ਼ੇਖੂਪੁਰਾ ਰੇਂਜ ਦੇ RPO ਸੀ, ਅਤੇ ਕਿੰਨੇ ਕੁ ਜਵੇਲ ਲਤੀਫ ਦੇ ਘਰ ਟੱਪੇ ਸੋ, ਜਾਂ ਕਿਸੇ ਹੋਰ MNA MPA ਦੇ ਘਰ ਅਸੀਂ ਤੁਹਾਨੂੰ ਟਪਵਾਇਆ ਸੀ, ਅਤੇ ਤੁਸੀਂ ਉਹਨਾਂ ਦੀਆਂ ਧੀਆਂ ਭੈਣਾਂ ਤੋਂ ਲੈ ਕੇ ਅਤੇ ਉਹਨਾਂ ਨੂੰ ਖਿੱਚ ਕੇ ਬਾਹਰ ਲਿਆਉਂਦੇ ਰਹੇ ਜੇ। ਅਤੇ ਜਾਂ ਚਲੋ ਇਮਰਾਨ ਖਾਨ ਨੂੰ ਛੱਡੋ, ਅਤੇ ਬੜਾ ਵੱਡਾ ਲੀਡਰ ਹੈ, ਅਤੇ ਦੂਸਰੇ ਪਾਸੇ ਨਵਾਜ਼ ਸ਼ਰੀਫ ਸਾਹਿਬ ਨੂੰ ਚਲੋ ਛੱਡ ਦਿਓ, ਮਰੀਮ ਨੂੰ ਛੱਡ ਦਿਓ, ਤੁਸੀਂ MPA MNA ਕਿੰਨੇ ਕੁ ਸਨ ਨੂਨ ਲੀਗ ਦੇ ਜਿਨ੍ਹਾਂ ਦੇ ਘਰਾਂ ਦੇ ਗੇਟ ਸ਼ੇਟ ਸਾਡੇ ਕਹਿਣ 'ਤੇ ਤੋੜੇ ਸਨ। ਫਿਰ ਉਹਨਾਂ ਨੂੰ ਮੈਂ ਚੇਤਾ ਕਰਾਇਆ ਕਿ ਮੈਂ ਉਸ ਵੇਲੇ ਪੰਜਾਬ 'ਚ ਹੀ ਸਾਂ ਜਿਸ ਵੇਲੇ ਪੁਲਿਸ ਜਿਹੜੀ ਹੈ
ਉਹ ਹਮਜ਼ਾ ਸ਼ਹਿਬਾਜ਼ ਨੂੰ ਗ੍ਰਿਫਤਾਰ ਕਰਨ ਗਈ ਸੀ ਤੇ ਬਾਹਰ ਟੋਟਲ 21 ਬੰਦੇ ਸਨ। ਹਾਂਜੀ, ਇਹ ਮੈਨੂੰ ਹਜੇ ਵੀ ਯਾਦ ਹੈ, ਮੈਂ ਨਾਂ ਵੀ ਲੈ ਦਿਆਂਗਾ, ਕੋਈ ਮੈਨੂੰ ਚੈਲੰਜ ਕਰੇਗਾ। ਇਹ ਬੰਦਿਆਂ ਦੀ ਗਿਣਤੀ ਵੀ ਮੈਨੂੰ ਜੀਓ TV ਦੇ ਇੱਕ ਰਿਪੋਰਟਰ ਨੇ ਦੱਸਿਆ ਸੀ, ਮੈਂ ਉਹਨਾਂ ਦਾ ਨਾਂ ਵੀ ਲੈ ਦਿਆਂਗਾ, ਵੀਡੀਓ ਵੀ ਬਣਾ ਕੇ ਭੇਜੀ ਸੀ ਉਹਨਾਂ ਬਾਹਰੋਂ ਕਿ ਜਨਾਬ ਇੱਥੇ 21 ਬੰਦੇ ਨੇ, ਪੁਲਿਸ ਵਾਲੇ ਜਾਣ ਕੇ ਹਮਜ਼ਾ ਸ਼ਹਿਬਾਜ਼ ਨੂੰ ਨਹੀਂ ਫੜਨ ਡਏ। ਅਸੀਂ ਵੀ ਜਨਾਬ ਕੱਸ-ਵੱਟ ਪਾ ਸਕਦੇ ਸਾਂ, ਲੇਕਿਨ ਸਾਨੂੰ ਇਮਰਾਨ ਖਾਨ ਦੀ ਇੱਕ ਹੀ ਡਾਇਰੈਕਸ਼ਨ ਸੀ ਕਿ ਪੁਲਿਸ ਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦਾ ਅਮਲ ਦਖਲ ਨਹੀਂ ਲੈਣਾ, ਕਾਨੂੰਨ ਆਪਣਾ ਰਸਤਾ ਆਪ ਬਣਾਵੇ। ਤੇ ਤੁਸੀਂ ਕੀ ਹਮਜ਼ਾ ਸ਼ਹਿਬਾਜ਼ ਦੀ ਕੰਧ ਟੱਪੀ ਸੀ, ਗੇਟ ਟੱਪਿਆ ਸੀ, ਤੁਸੀਂ ਅੰਦਰੋਂ ਜਾ ਕੇ ਚੁੱਕ ਕੇ ਲਿਆਏ ਸੋ ਉਹਨਾਂ ਨੂੰ? ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਤੁਹਾਡੇ ਤਿੰਨੋਂ ਅਫਸਰ ਫਿਰ ਘੁੱਗੂ ਬਣ ਕੇ ਤੇ ਮੇਰੇ ਵੱਲ ਵੇਖਣ ਡਏ ਸਨ ਉਸ ਵੇਲੇ। ਹਾਲਾਂ ਮੈਨੂੰ ਉਹਨਾਂ ਸੱਦਿਆ ਸੀ ਇਹ ਦੱਸਣ ਵਾਸਤੇ ਆਪਣੇ ਦਫ਼ਤਰ ਦੇ ਵਿੱਚ ਕਿ ਭਾਈ ਜੀ ਚੌਧਰੀ ਸਾਹਿਬ ਨੇ ਤੁਹਾਨੂੰ ਮੁਲਕ ਤੋਂ ਬਾਹਰ ਨਹੀਂ ਜਾਣ ਦੇਣਾ। ਉੱਥੇ 3 ਵਕੀਲ ਵੀ ਗਵਾਹ ਨੇ, ਬੜੇ ਸੀਨੀਅਰ, ਉਹ ਵੀ ਬੈਠੇ ਸਨ। ਕਦੀ ਚੰਗਾ ਵੇਲਾ ਆਇਆ ਤੇ ਉਹ ਵਕੀਲ ਸਾਹਿਬ ਜਿਹੜੇ ਤੁਹਾਨੂੰ ਦੇਣਗੇ ਇੰਟਰਵਿਊ, ਜ਼ਾਹਿਰ ਹੈ ਮੇਰੇ ਬਾਹਰ ਆਉਣ ਤੋਂ ਇੱਕ ਦਿਨ ਪਹਿਲਾਂ ਉਹ ਮੈਨੂੰ ਚੌਧਰੀ ਸਾਹਿਬ ਦਾ ਪੈਗਾਮ ਦੇ ਰਹੇ ਸਨ, ਤੁਹਾਡੇ CCPO ਲਾਹੌਰ, ਕਿ ਤੁਹਾਨੂੰ ਅਸੀਂ ਮੁਲਕ ਤੋਂ ਬਾਹਰ ਨਹੀਂ ਜਾਣ ਦੇਣਾ। ਚੌਧਰੀ ਸਾਹਿਬ ਨੇ ਫੈਸਲਾ ਕੀਤਾ ਹੋਇਆ, ਤੁਸੀਂ ਏਅਰਪੋਰਟ ਵਾਲੇ ਪਾਸੇ ਗਏ ਤੇ ਤੁਹਾਨੂੰ ਅਸੀਂ ਚੁੱਕ ਲੈਣਾ ਹੈ। ਇਹ ਮੈਂ ਇਸ ਡਿਟੇਲ 'ਚ ਨਹੀਂ ਜਾਂਦਾ, ਕਦੀ ਫਿਰ ਜਾਵਾਂਗਾ, ਕਿਉਂਕਿ ਕਈ ਬੰਦੇ ਇਸ ਵੇਲੇ ਹਾਜ਼ਰ ਸਰਵਿਸ ਨੇ, ਜ਼ਾਹਿਰ ਹੈ ਜਿਨ੍ਹਾਂ ਦੀ ਕੋਈ ਮਿਹਰਬਾਨੀ ਸੀ। ਹਾਜ਼ਰ ਸਰਵਿਸ ਦਾ ਮਤਲਬ ਸਿਵਿਲੀਅਨ ਸੈਕਟਰ 'ਚ ਹਾਜ਼ਰ ਸਰਵਿਸ ਦੀ ਮੈਂ ਗੱਲ ਕਰਦਾ ਵੀ ਜਿਨ੍ਹਾਂ 'ਚੋਂ ਕਿਸੇ ਨੇ ਕਾਨੂੰਨ ਦੀ ਅਮਲਦਾਰੀ ਕਰਦੇ ਹੋਏ ਹਾਈ ਕੋਰਟ ਦੇ ਉਸ ਫੈਸਲੇ 'ਤੇ ਅਮਲ ਕੀਤਾ ਔਰ ਮੈਂ ਬਾਹਰ ਆ ਸਕਿਆ, ਤੇ ਹੁਣ ਉਹਨਾਂ ਦੇ ਉੱਤੇ ਜ਼ਾਹਿਰ ਹੈ ਸਖਤੀ ਹੋਏਗੀ। ਲੇਕਿਨ ਇਸ ਲਈ ਮੈਂ ਜ਼ਰਾ ਅਜੇ ਚੁੱਪ ਹਾਂ, ਵਕਤ ਆਏਗਾ ਤੇ ਸਾਰੀਆਂ ਗੱਲਾਂ ਤੇ ਪਰਤਾਂ ਖੋਲ੍ਹ ਕੇ ਇਹਦੇ 'ਤੇ ਗੱਲ ਕਰਾਂਗੇ। ਲੇਕਿਨ IG ਸਾਹਿਬ, ਮੈਂ ਤੁਹਾਡੇ ਉਹਨਾਂ ਤਿੰਨਾਂ ਅਫਸਰਾਂ ਨੂੰ ਦੱਸਿਆ ਸੀ, ਉਹਨੂੰ ਸੱਦ ਕੇ ਪੁੱਛੋ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਇਹ ਜਿਹੜੀਆਂ ਤੁਸੀਂ ਕਰਤੂਤਾਂ ਕੀਤੀਆਂ ਨੇ, ਇਹ ਕੋਈ ਤੁਸੀਂ ਕਾਨੂੰਨੀ ਕੰਮ ਥੋੜ੍ਹੀ ਕੀਤੇ ਨੇ ਵੀ ਤੁਹਾਡੇ ਤਬਾਦਲੇ, ਟਰਾਂਸਫਰ, OSD ਜਾਂ IG ਸਾਹਿਬ ਤੁਸੀਂ ਰਿਟਾਇਰ ਹੋ ਗਏ ਤੇ ਤੁਹਾਨੂੰ ਕੋਈ ਨਹੀਂ ਪੁੱਛੇਗਾ। ਇਹ ਜਨਾਬ ਤੋਂ ਜਨਾਬ ਤੇ ਕਤਲ ਦੇ ਮੁਕੱਦਮੇ ਚੱਲਣੇ ਨੇ ਤੇ ਜਨਾਬ ਦੇ ਉੱਤੇ ਹੋਰ ਮੁਕੱਦਮੇ ਵੀ ਚੱਲਣੇ। ਤੇ ਇਹ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਅਗਰ ਤੁਹਾਨੂੰ ਇਹ ਲੱਗਦਾ ਹੈ ਵੀ ਸਾਈਆਂ ਦੀ ਸੁਲ੍ਹਾ ਹੋ ਜਾਣੀ ਇਮਰਾਨ ਖਾਨ ਨਾਲ ਤੇ ਚੌਧਰੀ ਸਾਹਿਬ ਦੀ ਸੁਲ੍ਹਾ ਹੋ ਜਾਏਗੀ ਤੇ ਉਸ ਤੋਂ ਬਾਅਦ ਇਮਰਾਨ ਖਾਨ ਵੀ ਤੁਹਾਨੂੰ ਮਾਫ ਕਰ ਦੇਣਗੇ, ਤੁਹਾਡੇ ਹੱਥ ਦਾ ਕੋਈ ਬੰਦਾ ਚੀਫ ਮਿਨਿਸਟਰ ਬਣ ਜਾਏਗਾ ਪੰਜਾਬ ਦੇ ਵਿੱਚ PTI 'ਚੋਂ, ਤੇ ਤੁਸੀਂ ਕਿਸੇ ਨਾ ਕਿਸੇ 'ਤੇ ਜ਼ਾਤੀ ਮਿਹਰਬਾਨੀ ਕੀਤੀ ਹੋਣੀ ਹੈ ਤੇ ਤੁਹਾਨੂੰ ਛੱਡ ਛਡਾ ਦੇਣਾ। ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਿਹੜੇ ਹੁਣ PTI ਦੀ ਰੈਂਕ ਐਂਡ ਫਾਈਲ ਹੈ ਨਾ, ਉਹ ਜਿਵੇਂ ਬੰਗਲਾਦੇਸ਼ 'ਚ ਤੁਸੀਂ ਦੇਖਿਆ ਜਿਹੜੇ ਸਟੂਡੈਂਟ ਖਲੋ ਗਏ ਨੇ, ਇਹ ਹੁਣ ਖਾਨ ਸਾਹਿਬ ਕੋਲੋਂ ਵੀ ਲੋਕਾਂ ਡਿਮਾਂਡ ਕਰਨੀ ਕਿ ਜਨਾਬ ਇਹ ਜਿਹੜੇ 4-5 ਨੇ ਨਾ, ਇਹਨਾਂ ਦਾ ਇਹਤਸਾਬ ਜ਼ਰੂਰ ਕਰੋ, ਕਾਨੂੰਨ ਦੇ ਵਿੱਚ ਰਹਿੰਦੇ ਆ। ਤੇ ਜਨਾਬ ਇਹ ਕੱਟਣੀ ਪੈਣੀ ਹੈ ਕੁਝ ਨਾ ਕੋਈ ਜੇਲ੍ਹ। ਜਿਹੜਾ ਜ਼ੁਲਮ ਐਵੇਂ ਤੁਸੀਂ ਬਾਅਦ 'ਚ ਆਖੋਗੇ ਜੀ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ, ਤੇ ਮੈਂ ਤੁਹਾਨੂੰ ਦੱਸਣ ਡਿਆ, ਇਹ ਜਿਹੜੇ ਤੁਹਾਡੇ ਇਸ ਵੇਲੇ ਦੇ ਮਾਈ ਬਾਪ ਨੇ ਨਾ, ਇਹ ਸਾਰੇ ਹੋ ਜਾਣੇ ਨੇ ਅੱਗੇ ਪਿੱਛੇ, ਉਦੋਂ ਰਿਟਾਇਰ ਹੋ ਜਾਣਾ। ਤੇ ਇਹ ਕਿਸੇ ਦਾ, ਉਹ ਵੇਖ ਲਓ ਉੱਥੇ ਹਸੀਨਾ ਨੂੰ ਵੀ ਇਹੀ ਲੱਗਦਾ ਸੀ ਕਿ ਜਨਾਬ ਚੌਧਰੀ ਸਾਹਿਬ ਮੇਰੇ ਆਪਣੇ ਨੇ ਤੇ ਮੈਨੂੰ ਕਿਸੇ ਨੇ ਕੀ ਕਹਿਣਾ। ਤੇ ਭਾਈ ਜੀ ਇਹ ਸਭ ਤੋਂ ਪਹਿਲਾਂ ਜਦੋਂ ਚੌਧਰੀ ਨਾਮ ਹੀ ਫੜੇ ਜਾਣ ਨਾ, ਤੇ ਚੌਧਰੀਆਂ ਦੇ ਮਰਾਸੀਆਂ ਨੂੰ ਹੀ ਚਿੱਤਰ ਪੈਂਦੇ ਨੇ। ਤੇ ਇਹ ਮੇਰੀ ਜਾਨ ਦੇ ਟੋਟਿਓ IG ਸਾਹਿਬ, ਡਾਕਟਰ ਸਾਹਿਬ, ਹੁਣ ਤੁਸਾਂ ਨਿਉਂਦਰਾ ਬੜਾ ਲੰਮਾ ਚੌੜਾ ਪਾ ਛੱਡਿਆ ਲੋਕਾਂ ਨੂੰ। ਤੇ ਮੇਰੀ ਜਾਨ, ਲੋਕੀ ਚਲੋ ਤੁਹਾਡੇ ਨਾਲ ਕੋਈ ਆਇਨ ਤੋਂ ਬਾਹਰ ਤੇ ਕੰਮ ਨਹੀਂ ਕਰਨਗੇ, ਕਾਨੂੰਨ ਤੋਂ ਬਾਹਰ ਤੇ ਕੰਮ ਨਹੀਂ ਕਰਨਗੇ, ਪਰ ਕਾਨੂੰਨ 'ਚ ਰਹਿੰਦਿਆਂ ਹੋਇਆਂ ਤੁਸੀਂ ਹੁਣ ਬੁਢਾਪੇ 'ਚ ਕੇਸ ਹੀ ਭੁਗਤੋਗੇ। ਤੇ ਅੱਲਾ ਦੇ ਕਰਮ ਨਾਲ ਮੈਂ ਤੁਹਾਨੂੰ ਹੁਣ ਹੀ ਦੱਸਾਂ ਵੀ ਅਦਾਲਤਾਂ 'ਚ ਤੁਹਾਨੂੰ ਕੇਸ ਭੁਗਤਣੇ ਪੈਣਗੇ। ਤੇ ਜਦੋਂ ਅਦਾਲਤ 'ਤੇ ਆਓਗੇ ਤਾਂ ਉੱਥੇ ਲੋਕ ਜ਼ਾਹਿਰ ਹੈ ਕਿ ਤੁਹਾਡੀ ਸ਼ਾਨ ਦੇ ਵਿੱਚ ਕੋਈ ਨਾਅਰੇ ਵੀ ਮਾਰਿਆ ਕਰਨਗੇ। ਤੇ ਹੁਣ ਬੁਢਾਪਾ ਜਿਹੜਾ ਹੈ ਨਾ, ਉਹ ਬਸ ਇੰਝ ਹੀ ਹੈ, ਇੰਝ ਹੀ ਗੁਜ਼ਰਨਾ ਜੀ ਅਗਲਾ ਜਿਹੜਾ। ਹਾਂ, ਅਨਲੈਸ ਤੁਸੀਂ ਪਾਕਿਸਤਾਨ ਤੋਂ ਬਾਹਰ ਜਾਓ ਜਾਂ ਪਾਕਿਸਤਾਨ 'ਚ ਮਾਰਸ਼ਲ ਲੱਗੀ ਹੋਵੇ, ਜਿੰਨਾ ਚਿਰ ਤੁਸੀਂ ਜੀਂਦੇ ਰਹਿਣਾ ਗਾ ਸਾਰੇ ਸਾਲ, ਤੇ ਫਿਰ ਮੈਨੂੰ ਕੋਈ ਪਤਾ ਨਹੀਂ। ਲੇਕਿਨ ਅਗਰ ਪਾਕਿਸਤਾਨ 'ਚ ਕੋਈ ਜਮਹੂਰੀ ਹਕੂਮਤ ਆਈ ਤੇ ਫਿਰ ਜਨਾਬ ਜਿਹੜਾ ਆਂਦੇ ਨੇ ਵੀ ਮੈਂ ਐਸਾ ਕੁਝ ਨਹੀਂ ਕੀਤਾ, ਉਹ ਤਾਂ ਫਿਰ ਉਦੋਂ ਵੇਲਾ ਦੱਸੇਗਾ ਤੇ ਉਸ ਵੇਲੇ ਦੀਆਂ ਗੱਲਾਂ ਹੋਣਗੀਆਂ। ਅੱਛਾ ਜੀ, ਬਹਰਹਾਲ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਦੇਣੀ ਹੈ, ਉਹ ਪੈਰਿਸ ਓਲੰਪਿਕਸ ਦੇ ਵਿੱਚ ਅਰਸ਼ਦ ਨਦੀਮ ਜਿਹੜਾ ਉਹਨੇ ਫਾਈਨਲ ਵਾਸਤੇ ਕੁਆਲੀਫਾਈ ਕਰ ਲਿਆ। ਬੜੀ ਸੁਥਰੀ ਖਬਰ ਹੈ ਔਰ ਖੁਸ਼ੀ ਦੀ ਖਬਰ ਹੈ। ਸਾਡੀ ਦੁਆ ਹੈ, ਗਰੀਬ ਦਾ ਪੁੱਤਰ ਹੈ ਅਰਸ਼ਦ ਨਦੀਮ, ਸਾਡੀ ਦੁਆ ਹੈ ਕਿ ਉਹ ਜਿੱਤੇ, ਅੱਗੇ ਵਧੇ ਔਰ ਪਾਕਿਸਤਾਨ ਵਾਸਤੇ ਇੱਕ ਮੈਡਲ ਲੈ ਕੇ ਆਵੇ। ਜਿਹੜੀ ਅਗਲੀ ਖਬਰ ਹੈ ਉਹ ਅਫਗਾਨਿਸਤਾਨ ਨੂੰ $239 ਮਿਲੀਅਨ ਦੀ ਇਮਦਾਦ ਗਲਤੀ ਨਾਲ ਮੁੰਤਕਿਲ ਹੋ ਗਈ ਹੈ। ਇਹ ਹੁਣ ਪਤਾ ਨਹੀਂ ਗਲਤੀ ਆਪੇ ਹੀ ਕੀਤੀ ਅਮਰੀਕਾ ਵਾਲਿਆਂ ਨੇ ਜਾਣ ਕੇ, ਕੋਈ ਮੇਰਾ ਮਤਲਬ ਤਾਲਿਬਾਨ ਨਾਲ ਕੋਈ ਸਾਜ਼ਬਾਜ਼ ਹੈ ਕਿ ਇਮਦਾਦ ਦੇਣੀ ਵੀ ਹੈ ਤੇ ਮੰਨਣਾ ਵੀ ਨਹੀਂ, ਸਮਝਦੇ ਹੋ ਨਾ। ਤੇ ਉਹ ਬਸ ਮੈਨੂੰ ਤਾਂ ਇਹੀ ਲੱਗਦਾ ਹੈ, ਇਹ ਮੇਰਾ ਤਜਜ਼ੀਆ ਹੈ, ਜ਼ਾਹਿਰ ਹੈ ਮੇਰੇ ਕੋਲ ਇਨਫੋਰਮੇਸ਼ਨ ਨਹੀਂ, ਏਡੀ ਵੱਡੀ ਗਲਤੀ ਤਾਂ ਨਹੀਂ ਹੋ ਸਕਦੀ ਵੀ ਅਮਰੀਕਾ ਵਾਲੇ ਜਿਹੜੇ ਨੇ ਕੋਈ $239 ਤਾਂ ਨਹੀਂ, ਜਾਂ $239 ਤਾਂ ਨਹੀਂ ਜਿਹੜੇ ਉਹਨਾਂ ਘੱਲ ਛੜੇ ਨੇ, ਇਹ 239 ਮਿਲੀਅਨ ਨੇ। ਔਰ ਜਦੋਂ ਜਾਂਦੇ ਨੇ ਫਿਰ ਬੈਂਕਾਂ ਦੇ ਵਿੱਚ ਗਾਂਹ ਤੋਂ ਗਾਂਹ ਟਰਾਂਸਫਰ ਹੁੰਦੇ ਆ, ਕੋਈ ਥੋੜ੍ਹਾ ਵਕਤ ਲੱਗਦਾ, ਕੋਈ 1 ਸੈਕਿੰਡ ਥੋੜ੍ਹੀ ਲੱਗਦਾ, ਘੰਟੇ ਨਹੀਂ ਬਲਕਿ ਦਿਨ ਵੀ ਲੱਗ ਜਾਂਦੇ ਨੇ। ਤੇ ਮੈਨੂੰ ਤਾਂ ਲੱਗਦਾ ਕਿ ਇਹ ਮੇਰਾ ਤਜਜ਼ੀਆ ਹੈ, ਖਿਆਲ ਹੈ ਕਿ ਮੈਨੂੰ ਲੱਗਦਾ ਅਮਰੀਕਾ ਬਹਾਦਰ ਦੇਣਾ ਚਾਹੁੰਦਾ ਸੀ ਅਮਦਾਦ, ਕੋਈ ਬੈਕ ਐਂਡ ਦੇ ਉੱਤੇ ਕੋਈ ਗੁਫ਼ਤੋ ਸ਼ਨੀਦ ਹੋਈ ਹੋਣੀ ਹੈ। ਪਰ ਹੁਣ ਤਾਲਿਬਾਨ ਨੂੰ ਤੇ ਤੁਹਾਨੂੰ ਪਤਾ ਖਰਾਬ ਲੋਕੀ ਆਂਦਾ ਅਮਰੀਕਾ, ਹੁਣ ਅਗਰ ਇਹ 239 ਮਿਲੀਅਨ ਉਹਨਾਂ ਨੂੰ ਦੇ ਦੇਣ ਤੇ ਫਿਰ ਲੋਕੀ ਬੁੱਝੇ ਮਾਰਨਗੇ, ਮਤਲਬ ਲੋਕੀ ਲਾਨਤ ਤਾਨਤ ਕਰਨਗੇ। ਤੇ ਉਸ ਹਿਸਾਬ ਦੇ ਵਿੱਚ ਫਿਰ ਅਮਰੀਕਾ ਬਹਾਦਰ ਨੇ ਕਿਹਾ ਵੀ ਬਸ ਇਹੀ ਆਖੋ ਵੀ
ਦੇ ਦਿਓ ਇਮਦਾਦ ਤੇ ਗਲਤੀ ਵੀ। ਇਹ ਕੋਈ ਹਤਮੀ ਖਬਰ ਨਹੀਂ ਹੈ, ਇਹ ਮੇਰਾ ਤਜਜ਼ੀਆ ਹੈ। ਹੋ ਸਕਦਾ ਵਾਕਈ ਗਲਤੀ ਲੱਗੀ ਹੋਵੇ, ਲੇਕਿਨ ਮੇਰਾ ਤਜਜ਼ੀਆ ਇਹਦੇ ਵਿੱਚ ਇਹੀ ਹੈ ਵੀ ਇਹ ਕੋਈ ਇਹੋ ਜਿਹਾ ਕੰਮ ਜਿਹੜਾ ਨਾ ਇਹਨਾਂ ਨੇ ਇਹ ਕਾਰ ਕੀਤੀ ਹੈ। ਅੱਛਾ ਜੀ, ਉਹ ਮੈਂ ਪਹਿਲੀ ਖਬਰ ਦਿੰਦਾ ਉਹਦੇ ਵਿੱਚੋਂ ਗੱਲ ਨਿਕਲ ਗਈ ਕਿ ਉਹ ਜਿਹੜਾ ਜਰਮਨ ਸਿਆਹ ਸੀ, ਉਹਦੇ ਜਿਹੜੇ 4 ਉਹ ਡਾਲਫਨ ਵਾਲੇ ਆਏ ਸਨ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਹੁਣ ਕਰ ਲਿਆ ਗਿਆ। ਚੰਗਾ ਕੰਮ ਕੀਤਾ, ਪੁਲਿਸ ਨੂੰ ਅਸੀਂ ਸ਼ਾਬਾਸ਼ ਦਿੰਦੇ ਇਹਦੀ। ਅਤੇ ਉਹ ਜਿਨ੍ਹਾਂ ਚੋਰੀ ਕੀਤੇ ਸਨ ਉਹ ਮੋਬਾਈਲ ਫੋਨ ਔਰ ਸਾਰਾ ਕੁਛ, ਉਹਨਾਂ ਨੂੰ ਵੀ ਲਾਹੌਰ ਪੁਲਿਸ ਨੇ ਫੜ ਲਿਆ। ਇਹ ਵੀ ਚੰਗਾ ਕੰਮ ਕੀਤਾ, ਇਹਦੀ ਵੀ ਸ਼ਾਬਾਸ਼ ਦੇਵਾਂਗੇ। ਉਹਨੂੰ ਦਾ ਮੋਬਾਈਲ ਫੋਨ ਵਾਪਸ ਦਿਵਾਉਣਾ ਚਾਹੀਦਾ, ਜਿਹੜਾ ਸਾਰਾ ਨੁਕਸਾਨ ਹੈ ਉਹ ਵੀ ਪੂਰਾ ਹੋਣਾ ਚਾਹੀਦਾ ਉਹਦਾ। ਔਰ ਇਹ ਜਿਹੜੇ 4 ਪੁਲਿਸ ਵਾਲੇ ਫੜੇ ਗਏ ਨੇ, ਇਹਨਾਂ ਨੂੰ ਵੀ ਲੰਮੀ ਸਜ਼ਾ ਦੇਣੀ ਚਾਹੀਦੀ। ਅੱਛਾ ਜੀ, ਤੁਰੇ ਜਾਂਦੇ ਆ ਟੋਬਾ ਟੇਕ ਸਿੰਘ ਪੁਲਿਸ ਦੀ ਖਬਰ ਵੀ ਦੇ ਦਈਏ ਕਿ ਕਿਉਂਕਿ ਟੋਬਾ ਪੁਲਿਸ ਦੀ ਅਸੀਂ ਕੱਲ੍ਹ ਖਬਰ ਦਿੱਤੀ ਸੀ ਕਿ ਉਹਨਾਂ ਨੇ ਪੁਲਿਸ ਸ਼ੋਹਦਾ, ਜਿਹੜੇ ਪੁਲਿਸ ਦੇ ਸ਼ੋਹਦਾ ਨੇ, ਸਾਡੇ ਉਹਨਾਂ ਵਾਸਤੇ ਦੁਆਵਾਂ, ਉਹਨਾਂ ਦੀ ਸ਼ਾਨ ਦੇ ਵਿੱਚ ਸਾਡੀ ਸਾਰੀ ਦੀ ਸਾਰੀ ਦੁਆ, ਉਹਨਾਂ ਦੇ ਘਰ ਵਾਲਿਆਂ ਵਾਸਤੇ ਸਾਡਾ ਪਿਆਰ ਦੁਆ, ਕਿਉਂਕਿ ਉਹ ਪੁਲਿਸ ਦੇ ਜਿਹੜੇ ਸ਼ੋਹਦਾ ਨੇ ਜਾਂ ਸਾਡੀ ਫੌਜ ਦੇ ਸ਼ੋਹਦਾ ਨੇ ਜਾਂ ਕਿਸੇ ਵੀ ਲਾ ਇਨਫੋਰਸਮੈਂਟ, ਸਾਡੇ ਭਰਾ ਨੇ, ਉਹਨਾਂ ਦਾ ਅਹਿਸਾਨ ਹੈ ਇਸ ਕੌਮ ਦੇ ਉੱਤੇ। ਸਾਨੂੰ ਉਹਨਾਂ ਦੇ ਉੱਤੇ ਬੜਾ ਫਖਰ ਹੈ ਕਿ ਉਹ ਆਪਣੇ ਮੁਲਕ ਵਾਸਤੇ ਉਹਨਾਂ ਜਾਨ ਕੁਰਬਾਨ ਕੀਤੀ। ਲੇਕਿਨ ਅਸਾਂ ਕੱਲ੍ਹ ਇੱਕ ਖਬਰ ਦਿੱਤੀ ਸੀ ਕਿ ਜੀ ਜਿਹੜੀ ਟੋਬਾ ਟੇਕ ਸਿੰਘ ਪੁਲਿਸ ਦੇ ਵਿੱਚ ਯੌਮੇ ਸ਼ੋਹਦਾ ਪੁਲਿਸ ਸੀ, ਉਹਦੇ ਉੱਤੇ ਉਹਨਾਂ ਨੇ ਮਹਿਕ ਮਲਿਕ ਸਾਹਿਬਾਂ ਨੂੰ ਸੱਦਿਆ ਸੀ ਅਤੇ ਉੱਥੇ ਫਿਰ ਸ਼ਾਇਦ ਡਾਂਸ ਵੀ ਹੋਇਆ ਅਤੇ ਟੋਬਾ ਪੁਲਿਸ ਨੇ ਉਹਦੇ ਉੱਤੇ ਰਿਸਪੌਂਸ ਦਿੱਤਾ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਕਿ ਭਲੇ ਕੋਈ ਖਬਰ ਚੰਗੀ ਹੋਵੇ ਭਾਵੇਂ ਮਾੜੀ ਹੋਵੇ, ਅਸੀਂ ਜਦੋਂ ਤੁਹਾਨੂੰ ਖਬਰ ਦਿੰਦੇ, ਅਗਰ ਕੋਈ ਉਹਨੂੰ ਕਾਊਂਟਰ ਕਰਦਾ ਹੈ, ਕੰਟਰਾਡਿਕਟ ਕਰਦਾ ਹੈ ਜਾਂ ਉਸ ਖਬਰ ਦੇ ਉੱਤੇ ਕੋਈ ਮਜ਼ੀਦ ਤਫਸੀਲ ਦਿੰਦਾ ਹੈ ਜਾਂ ਉਹਦਾ ਰਿਬਟਲ ਦਿੰਦਾ, ਤਾਂ ਸਾਡਾ ਫਰਜ਼ ਹੈ ਫੇਅਰਨੈਸ ਦੇ ਵਿੱਚ ਕਿ ਅਸੀਂ ਤੁਹਾਡੇ ਸਾਹਮਣੇ ਸੱਚ ਰੱਖੀਏ। ਬਸ ਇਹੀ ਗੱਲ ਕਿ ਜੀ ਸਾਡੀ ਖਬਰ ਅਧੂਰੀ ਨਾ ਰਹਿ ਜਾਏ ਜਾਂ ਉਹ ਕਰੈਕਟ ਨਾ ਹੋ ਜਾਏ। ਨਾ, ਖਬਰ ਗਲਤ ਹੈ ਤਾਂ ਉਹਨੂੰ ਅਸੀਂ ਅਗਲੇ ਦਿਨ ਕਰੈਕਟ ਕਰਾਂਗੇ ਹਮੇਸ਼ਾ। ਕਦੀ ਇਹ ਜਿਹੜੇ ਲਿਫਾਫਾ ਸਹਾਫੀ ਨੇ ਇਹਨਾਂ ਤਰ੍ਹਾਂ ਬਸ ਤੁੰਨਪੁਰ ਬੁੰਜਾ ਨਹੀਂ ਰੱਖਾਂਗੇ। ਤੁਹਾਡਾ ਸਾਡਾ ਸਾਥ ਹੈ ਸੱਚ ਦੱਸਾਂਗੇ। ਅੱਛਾ ਜੀ, ਕੱਲ੍ਹ ਇਹ ਖਬਰ ਦਿੱਤੀ ਅਸੀਂ, ਟੋਬਾ ਪੁਲਿਸ ਨੇ ਰਾਬਤਾ ਕੀਤਾ। ਉਹਨਾਂ ਕਿਹਾ ਜੀ ਮਹਿਕ ਮਲਿਕ ਆਈ ਤੇ ਜ਼ਰੂਰ ਸੀ ਪਰ ਨੱਚੀ ਨਹੀਂ। ਹਾਂਜੀ, ਉਹਨਾਂ ਕਿਹਾ ਜੀ ਅਸੀਂ ਮਹਿਕ ਮਲਿਕ ਸਾਹਿਬਾਂ ਨੂੰ ਸੱਦਿਆ ਸੀ। ਇਹ ਕੋ ਮੈਂ ਮਹਿਕ ਮਲਿਕ ਸਾਹਿਬਾਂ ਵਾਸਤੇ ਕੋਈ ਡੈਰੋਗੇਟਰੀ ਗੱਲ ਨਹੀਂ ਕਰਦਾ। ਮੇਰੇ ਖਿਆਲ 'ਚ ਉਹਨਾਂ ਦਾ ਬੜਾ ਬਾਇਜ਼ਤ ਪੇਸ਼ਾ ਹੈ। ਮੀਨ ਉਹ ਅਗਰ ਡਾਂਸਰ ਨੇ ਤਾਂ ਇਹਦੇ 'ਚ ਕੋਈ ਬੁਰੀ ਗੱਲ ਨਹੀਂ, ਅਗਰ ਉਹ ਖਵਾਜਾ ਸਰਾ ਨੇ ਇਹਦੇ 'ਚ ਵੀ ਕੋਈ ਬੁਰੀ ਗੱਲ ਨਹੀਂ। ਮੈਂ ਤਾਂ ਸਿਰਫ ਯੌਮੇ ਸ਼ੋਹਦਾ ਦੇ ਨਾਲ ਜਿਹੜੀ ਮੁਨਾਸਬਤ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਸ਼ੋਹਦਾ ਦੀ ਜਿਹੜੀ ਤਕਰੀਬ ਉੱਤੇ ਸ਼ਾਇਦ ਡਾਂਸ ਨਹੀਂ ਹੁੰਦਾ, ਅਤੇ ਉਹਦੇ 'ਤੇ ਜ਼ਾਹਿਰ ਹੈ ਕੋਈ ਤਾਰੀਫੀ ਕਲਮਾਤ ਹੁੰਦੇ ਨੇ ਸ਼ਹੀਦਾਂ ਦੇ ਬਾਰੇ, ਕੋਈ ਹੋਰ ਮਾਮਲਾਤ ਹੁੰਦੇ ਨੇ। ਅਤੇ ਟੋਬਾ ਪੁਲਿਸ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਸੱਦਿਆ ਜ਼ਰੂਰ ਹੈ ਪਰ ਮਹਿਕ ਮਲਿਕ ਸਾਹਿਬਾਂ ਜਿਹੜੀਆਂ ਨਾ ਉੱਥੇ ਨੱਚੀਆਂ ਨਹੀਂ, ਮਤਲਬ ਮਹਿਕ ਮਲਿਕ ਨੱਚੀ ਨਹੀਂ, ਉਹਨਾਂ ਤਕਰੀਰ ਕੀਤੀ ਹੈ। ਅਤੇ ਇੱਥੇ ਮੈਨੂੰ ਇੱਕ ਲਤੀਫਾ ਚੇਤੇ ਆ ਗਿਆ। ਅਤੇ ਉਹ ਇੱਕ ਬੰਦਾ ਕਿਸੇ ਦੇ ਘਰੋਂ ਮੰਜੀ ਮੰਗਣ ਜਾਂਦਾ ਵਿਆਹ ਦੇ ਉੱਤੇ। ਤੁਹਾਨੂੰ ਪਤਾ ਪਹਿਲਾਂ ਵਿਆਹਾਂ 'ਤੇ ਮੰਜੀਆਂ ਇਕੱਠੀਆਂ ਕਰੀਦੀਆਂ ਸਨ, ਬਿਸਤਰੇ ਵੀ ਇਕੱਠੇ ਕਰੀਦੇ ਸਨ। ਮੰਜੀ ਮੰਗਣ ਗਿਆ ਅਤੇ ਉਹਨੇ ਆਖਿਆ ਜੀ ਕੋਈ ਮੰਜੀ ਦੇ ਦਿਓ। ਉਹਨਾਂ ਕਿਹਾ ਯਾਰ ਸਾਡੇ ਘਰ 'ਤੇ 2 ਹੀ ਮੰਜੀਆਂ ਨੇ, ਅਤੇ ਇੱਕ 'ਤੇ ਮੈਂ ਅਤੇ ਮੇਰਾ ਅੱਬਾ ਸੌਂਦੇ ਹਾਂ ਅਤੇ ਦੂਸਰੀ ਮੰਜੀ 'ਤੇ ਮੇਰੀ ਅੰਮਾ ਅਤੇ ਮੇਰੀ ਬੁੱਢੀ ਸੌਂਦੇ ਨੇ। ਅਤੇ ਉਹ ਬੰਦੇ ਨੇ ਆਖਿਆ ਵੀ ਭਾਈ ਮੈਨੂੰ ਭਾਵੇਂ ਮੰਜੀ ਨਾ ਦਿਓ ਪਰ ਸੌਵੋ ਤਾਂ ਠੀਕ ਕਰਕੇ, ਤਰਤੀਬ ਦੇ ਨਾਲ ਸੌਵੋ। ਅਤੇ ਟੋਬਾ ਪੁਲਿਸ ਨੂੰ ਮੈਂ ਇਹੀ ਆਖਾਂਗਾ ਵੀ ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ, ਖਸਮ ਕਰਕੇ ਫਿਰ ਛੱਡ ਦਿੱਤਾ, ਹੋਰ ਮਾੜਾ ਕੀਤਾ। ਹੁਣ ਇਹਦੇ 'ਤੇ ਮੈਂ ਕੀ ਜਨਾਬ ਨੂੰ ਇਹਦੇ 'ਤੇ ਗਾਂਹ ਮੈਂ ਹੁਣ ਤੁਹਾਡੇ 'ਤੇ ਕੀ ਤਬਸਰਾ ਕਰਾਂ ਟੋਬੇ ਵਾਲਿਓ। ਬਟ ਟੋਬੇ ਦੀ ਇੱਕ ਗੱਲ ਤੁਹਾਨੂੰ ਟੋਬੇ ਗੋਜਰੇ ਦੀ ਮੈਂ ਦੱਸ ਸਕਦਾ ਕਿਉਂਕਿ ਮੇਰਾ ਇਲਾਕਾ ਹੈ ਨਾਲ ਹੀ, ਕਿ ਪੂਰੇ ਮੁਲਕ ਦੇ ਵਿੱਚ ਹੁਣ ਤਾਂ ਉੱਥੇ ਵੀ ਬਦਲ ਗਿਆ ਕੰਮ, ਜ਼ਾਹਿਰ ਹੈ ਮਹਿੰਗਾਈ ਹੋ ਗਈ, ਇਨਫਲੇਸ਼ਨ ਹੋ ਗਈ। ਅੱਜ ਤੋਂ ਚੰਦ ਸਾਲ ਪਹਿਲਾਂ ਤੱਕ ਪੂਰੇ ਮੁਲਕ ਦੇ ਵਿੱਚ ਮਿਲਕ ਸ਼ੇਕ ਦਾ ਜਿਹੜਾ ਗਲਾਸ ਹੁੰਦਾ ਸੀ ਅਤੇ ਟੋਬੇ ਦੇ ਵਿੱਚ ਜੱਗ ਹੁੰਦਾ ਸੀ। ਜੱਗ 'ਚ ਹੀ ਪੈਪ ਪਾ ਕੇ ਨਾ, ਜਿਹਨੂੰ ਸਟਰਾ ਕਹਿੰਦੇ ਨੇ, ਉਹ ਜੱਗ 'ਚ ਹੀ ਪਾ ਕੇ ਜਿਹੜਾ ਪੀਂਦੇ ਸਨ। ਅਤੇ ਉਹ ਐਡੇ ਸਟੀਲ ਦੇ ਜੱਗ ਹੁੰਦੇ ਸਨ, ਉਹਦੇ 'ਚ 1 ਲੀਟਰ ਤੋਂ ਜ਼ਿਆਦਾ ਮਿਲਕ ਸ਼ੇਕ ਪੈਂਦਾ ਸੀ ਅਤੇ ਉਹ ਗੋਜਰੇ ਟੋਬੇ ਦੇ ਵਿੱਚ ਉਹ ਹੀ ਚੱਲਦੇ ਹੁੰਦੇ ਸਨ। ਹੁਣ ਤਾਂ ਜ਼ਾਹਿਰ ਹੈ ਮਹਿੰਗਾਈ ਸ਼ੰਗਾਈ ਹੋ ਗਈ ਹੈ, ਨਾ ਹੁਣ ਮੰਦ ਦੀ ਬਰਫੀ ਉਹੋ ਜਿਹੀ ਰਹੀ ਅਤੇ ਨਾ ਜ਼ਾਹਿਰ ਹੈ ਉੱਥੋਂ ਦੇ ਮਿਲਕ ਸ਼ੇਕ ਉਹੋ ਜਿਹੇ ਰਹੇ। ਲੇਕਿਨ ਬਹਰਹਾਲ ਗੱਲ ਇਹ ਹੈ ਕਿ ਟੋਬੇ ਵਾਲਿਆਂ ਨੇ ਇਹ ਇੱਕ ਸਾਨੂੰ ਖਬਰ ਦੀ ਕਰੈਕਸ਼ਨ ਕੀਤੀ ਸੀ। ਅਸੀਂ ਕਿਹਾ ਤੁਹਾਡੇ ਸਾਹਮਣੇ ਰੱਖਣੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ। ਅੱਛਾ ਜੀ, ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਇਹ ਹੈ ਕਿ ਅਸੀਂ ਪਾਣੀ ਦਾ ਜਿਹੜਾ ਅਸਰਾਫ ਹੈ ਉਹਨੂੰ ਅਸੀਂ ਜ਼ਰਾ ਘੱਟ ਕਰਨਾ ਹੈ, ਪਾਣੀ ਖਰਾਬ ਘੱਟ ਕਰਨਾ। ਇਹ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਸਾਨੂੰ ਇਹੀ ਤਾਲੀਮ ਦਿੱਤੀ ਹੈ। ਅੱਜ ਦੀ ਮਾਡਰਨ ਸਾਇੰਸ ਵੀ ਇਹੀ ਆਉਂਦੀ ਹੈ, ਪਾਣੀ ਪੀਣ ਵਾਲਾ ਬੜਾ ਘੱਟ ਹੈ ਇਸ ਦੁਨੀਆ ਦੇ ਉੱਤੇ ਇਨਸਾਨਾਂ ਕੋਲ, ਅਤੇ ਅਸੀਂ ਜਿਹਨੂੰ ਪਾਣੀ ਲੱਭਾ ਉਹ ਤਬਾਹੀ ਫੇਰੀ ਆਉਂਦਾ। ਜਿਹੜੇ ਗਰੀਬ ਐਸੇ ਪਿੰਡਾਂ 'ਚ ਰਹਿੰਦੇ ਨੇ, ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਬੰਜਰ ਜ਼ਮੀਨਾਂ ਜਿਸ ਪਾਸੇ ਨੇ, ਥੱਲਿਓਂ ਪਾਣੀ ਕੌੜਾ ਨਿਕਲਦਾ ਹੈ, ਨਹਿਰਾਂ ਦਾ ਪਾਣੀ ਭਰ ਲੋਕ ਘੜਿਆਂ 'ਤੇ ਪਹਿਲਾਂ ਲਿਆਉਂਦੇ ਸਨ, ਹਜੇ ਵੀ ਇਹੋ ਜਿਹਾ ਹੀ ਕੰਮ ਹੈ। ਅਤੇ ਉਹਨਾਂ ਲੋਕਾਂ ਕੋਲੋਂ ਮੁਸੀਬਤ ਪੁੱਛੋ ਵੀ ਪੀਣ ਵਾਲੇ ਪਾਣੀ ਦੀ ਕਿੱਡੀ ਮੁਸੀਬਤ ਹੈ। ਅਤੇ ਜਿਨ੍ਹਾਂ ਨੂੰ ਲੱਭਿਆ ਉਹ ਟੂਟੀਆਂ ਖੋਲ੍ਹ ਰੋੜੀ ਆਉਂਦੇ ਨੇ। ਇਹ ਇੱਕ ਬਿਹਤਰੀਨ ਟੈਕਨੋਲੋਜੀ, ਦੇਸੀ ਟੈਕਨੋਲੋਜੀ ਇੱਕ ਮਸਜਿਦ ਨੇ ਇੰਟਰੋਡਿਊਸ ਕਰਾਈ। ਉੱਥੇ ਲੋਕ ਪਾਣੀ ਬਹੁਤ ਜ਼ਾਇਆ ਕਰਦੇ ਸਨ। ਟੂਟੀ ਤੁਹਾਨੂੰ ਪਤਾ ਹਮੇਸ਼ਾ ਇੰਝ ਹੁੰਦੀ ਹੈ, ਮਤਲਬ ਉੱਤੋਂ ਖੋਲ੍ਹਦੇ ਨੇ ਥੱਲੇ ਪਾਣੀ ਡਿੱਗਦਾ। ਉਹਨਾਂ ਇਹ ਵਾਲਾ ਹਿੱਸਾ ਜਿਹੜਾ ਉਹ ਕੱਟ ਦਿੱਤਾ ਟੂਟੀ ਦਾ,
ਤੇ ਟੂਟੀ ਹੁਣ ਸਿੱਧੀ ਹੋ ਗਈ, ਤੇ ਉਹ ਹੁਣ ਅਗਰ ਤੁਸੀਂ ਪੂਰੀ ਟੂਟੀ ਖੋਲੋਗੇ ਤਾਂ ਪਾਣੀ ਸਿੱਧਾ ਤੁਹਾਡੇ ਤੇ ਪਏਗਾ ਕੱਪੜਿਆਂ ਤੇ ਇਸ ਲਈ ਟੂਟੀ ਥੋੜ੍ਹੀ ਖੋਲੋਗੇ। ਜਦੋਂ ਥੋੜ੍ਹੀ ਖੋਲੋਗੇ ਤਾਂ ਜ਼ਾਹਿਰ ਹੈ ਕਿ ਫਿਰ ਵਜ਼ੂ ਕਰਨ ਤੇ ਪਾਣੀ ਜਿਹੜਾ ਘੱਟ ਲੱਗੇਗਾ। ਥੋੜ੍ਹਾ ਜਿਹਾ ਆਪਣੇ ਅਗਰ ਵਜ਼ੂ ਕਰਨ ਤੇ ਪਾਣੀ ਜਿਹੜਾ ਉਹ ਘੱਟ ਲੱਗੇਗਾ। ਤੇ ਇਹ ਬੜੀ ਅੱਛੀ ਟੈਕਨੋਲੋਜੀ ਹੈ ਜੀ। ਜਿੰਨੇ ਵੀ ਮਸਜਿਦ ਦੇ ਵਿੱਚ ਇੰਟਰੋਡਿਊਸ ਕਰਾਈ ਉਹ ਸਤਾਇਸ਼ ਬਣਦੀ ਹੈ, ਉਹਦੀ ਸ਼ਾਬਾਸ਼ ਬਣਦੀ ਹੈ। ਔਰ ਸਾਡੇ ਮਜ਼ਹਬ ਨੇ ਵੀ ਇਹੀ ਆਖਿਆ, ਈਵਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈ। ਔਰ ਬੜੇ ਸਾਰੇ ਲੋਕ ਦੱਸਦੇ ਵੀ ਨੇ ਕਿ ਬੜੇ ਥੋੜ੍ਹੇ ਜਿਹੇ ਪਾਣੀ ਨਾਲ ਵਜ਼ੂ ਕਰਦੇ ਸਨ। ਅੱਛਾ, ਇੱਥੇ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ, ਇਸ ਤੋਂ ਪਹਿਲਾਂ ਕਿ ਮੈਂ ਦੂਜੀਆਂ ਗੱਲਾਂ ਕਰਾਂ ਔਰ ਗਾਂ ਅਗਲੇ ਪਾਸੇ ਤੁਰਾਂ। ਇਹ ਸਾਡਾ ਇੱਕ ਬੜਾ ਵੱਡਾ ਮਸਲਾ ਹੈ। ਸਾਡੇ ਲੋਕ ਵਜ਼ੂ ਕਰਦੇ ਨੇ ਅਤੇ ਫਿਰ ਜਨਾਬ ਕੋਹਣੀਆਂ 'ਤੇ ਵੀ ਪਾਣੀ ਹੁੰਦਾ, ਮਤਲਬ ਕਿ ਉਹ ਡੁੱਲ ਰਿਹਾ ਹੁੰਦਾ ਥੱਲੇ ਜਦੋਂ ਉੱਥੋਂ ਨਿਕਲਦੇ ਨੇ, ਅਤੇ ਥੱਲੇ ਵੀ ਪਾਣੀ ਪਾਣੀ ਹੁੰਦਾ ਅਤੇ ਜਨਾਬ ਗੋਡਿਆਂ ਤੱਕ ਪਾਣੀ ਹੁੰਦਾ। ਅਤੇ ਮੇਰਾ ਮਤਲਬ ਇੰਝ ਹੀ ਹੁੰਦਾ ਵੀ ਜਿਵੇਂ ਕਿਸੇ ਭਰਥੂ ਫੇਰ ਚੜਿਆ। ਮਤਲਬ ਜਿੱਥੇ ਵਜ਼ੂ ਕਰਦੇ ਨੇ ਉਹ ਬਾਥਰੂਮ ਵੀ ਸਾਰਾ ਗਿੱਲਾ ਅਤੇ ਆਲਾ ਦੁਆਲਾ ਵੀ ਗਿੱਲਾ। ਉਹ ਮੇਰੇ ਇੱਕ ਦੋਸਤ ਸੀਅਰਜ਼ ਇੱਕ ਕੰਪਨੀ ਹੁੰਦੀ ਸੀ, ਉਹਦੇ 'ਚ ਕੰਮ ਕਰਦੇ ਸਨ। ਇੱਕ ਦਿਨ ਬੜੇ ਪਰੇਸ਼ਾਨ, ਮੈਂ ਕਿਹਾ ਵੀ ਕਿਉਂ ਪਰੇਸ਼ਾਨ ਹੋ? ਅਮਰੀਕਾ ਦੀ ਗੱਲ ਸੁਣਾਉਣਾ ਪਾਵੇ ਸਾਲਾਂ ਦੀ। ਹੁਣ ਤਾਂ ਉਹਨਾਂ ਦੇ ਕਾਫੀ ਸਾਰੇ ਸਟੋਰ ਬੰਦ ਹੋ ਗਏ ਨੇ, ਲੇਕਿਨ ਉਹ ਬੜਾ ਵੱਡਾ ਇੱਕ ਡਿਪਾਰਟਮੈਂਟਲ ਸਟੋਰ ਹੀ ਉਹਨੂੰ ਆਖੋ, ਇੱਕ ਸੁਪਰ ਮਾਰਕੀਟ ਤਰ੍ਹਾਂ ਦਾ ਸਟੋਰ ਸੀਅਰਜ਼, ਜਿਸ ਤਰ੍ਹਾਂ ਮੇਸੀਜ਼ ਹੈ, JC ਪੈਨੀ ਹੈ, ਵਾਲਮਾਰਟ ਹੈ। ਜ਼ਾਹਿਰ ਹੈ ਆਪਣੀ ਆਪਣੀ ਇਹਨਾਂ ਦੀ ਪ੍ਰੋਡਕਟ ਲਾਈਨ ਹੈ, ਲੇਕਿਨ ਉਸੇ ਤਰਤੀਬ ਦਾ, ਉਸੇ ਸਾਈਜ਼ ਦਾ ਤਕਰੀਬਨ ਸਟੋਰ। ਅਤੇ ਉਹਦੇ ਵਿੱਚ ਉਹਨਾਂ ਦੇ ਹੈੱਡ ਆਫਿਸ 'ਚੋਂ ਮੇਰਾ ਦੋਸਤ ਕੰਮ ਕਰਦਾ ਸੀ, ਅਤੇ ਜਿੱਥੇ ਉਹਨਾਂ ਦੇ ਕੰਪਿਊਟਰਸ ਔਰ ਦੂਸਰੇ ਕੰਮ ਸ਼ਮ ਸਨ। ਤਾਂ ਉਹਨਾਂ ਮੈਨੂੰ ਇੱਕ ਦਿਨ ਦੱਸਿਆ ਕਿ ਸਾਡੇ ਉੱਥੇ ਮਸਜਿਦ, ਉਹਨਾਂ ਨੇ ਨਮਾਜ਼ ਪੜ੍ਹਨ ਵਾਸਤੇ ਸਾਨੂੰ ਜਗ੍ਹਾ ਦਿੱਤੀ ਸੀ ਵਜ਼ੂ ਕਰਨ ਵਾਸਤੇ, ਅਤੇ ਉਹ ਨਾ ਬੰਦ ਕਰ ਦਿੱਤੀ ਹੈ। ਮੈਂ ਕਿਹਾ ਬੰਦ ਕਿਉਂ ਕੀਤੀ? ਉਹਨਾਂ ਕਿਹਾ ਸਾਡੇ ਸੱਜਣ ਜਦੋਂ ਵਜ਼ੂ ਕਰਨ ਜਾਂਦੇ ਸਨ ਅਤੇ ਬਾਥਰੂਮ ਜਿਹੜਾ ਵਜ਼ੂ ਵਾਲੀ ਜਗ੍ਹਾ ਸੀ ਉਹ ਤਾਂ ਗਿੱਲੀ ਹੁੰਦੀ ਸੀ, ਉਦੋਂ ਗਾਹ ਵੀ ਬਾਹਰ ਵੀ ਕੋਈ 50 ਫੁੱਟ ਤੱਕ ਪਾਣੀ ਪਾਣੀ ਹੁੰਦਾ ਸੀ, ਵੀ ਉਂਝ ਹੀ ਉਹ ਪਾਣੀ ਚੋਰਿਆ ਹੁੰਦਾ ਸੀ ਅਤੇ ਬਾਹਰ ਤੁਰ ਪੈਂਦੇ ਸਨ। ਇਹ ਥੋੜ੍ਹਾ ਜਿਹਾ ਪਿੰਡਾਂ ਵਾਲਿਓ, ਸ਼ਹਿਰਾਂ ਵਾਲਿਓ, ਇਹ ਥੋੜ੍ਹਾ ਜਿਹਾ ਖਿਆਲ ਕਰਨਾ ਹੈ। ਜਿਹੜਾ ਗਿੱਲਾ ਹੁੰਦਾ ਨਾ ਪਾਣੀ ਜਾਂ ਹੱਥ ਜਾਂ ਕੱਪੜਾ, ਉਹਦੇ ਨਾਲ ਜਰਾਸੀਮ ਜ਼ਿਆਦਾ ਫੈਲਦੇ ਨੇ, ਖੁਸ਼ਕੀ ਅਤੇ ਜਰਾਸੀਮ ਘੱਟ ਫੈਲਦਾ ਹੈ। ਇਸ ਲਈ ਪੂਰੀ ਦੁਨੀਆ ਦੇ ਵਿੱਚ ਗਿੱਲੇ ਹੱਥਾਂ ਨਾਲ ਹੀ ਲੋਕ ਸਲਾਮ ਠੋਕ ਦਿੰਦੇ ਨੇ ਆ ਕੇ, ਸਮਝਦੇ ਹੋ ਨਾ? ਗਿੱਲੇ ਹੱਥਾਂ ਨਾਲ ਹੀ ਲੋਕਾਂ ਨੂੰ ਗਿੱਲੀਆਂ ਪਲੇਟਾਂ 'ਚ ਰੋਟੀ ਦੇ ਦਿੰਦੇ ਹੋ ਜਾਂ ਦੂਜੇ ਕੰਮ ਕਰਦੇ ਹੋ। ਅਤੇ ਇਹ ਜ਼ਰਾ ਹਰ ਸ਼ੈ ਨੂੰ ਖੁਸ਼ਕ ਰੱਖਣਾ ਹੈ, ਪਾਣੀ ਦਾ ਇਸਤੇਮਾਲ ਘੱਟ ਕਰਨਾ। ਜਿੱਥੇ ਵਜ਼ੂ ਕਰਨਾ ਉੱਥੇ ਇੰਝ ਨਾ ਲੱਗੇ ਵੀ ਕਿ ਮੇਰਾ ਮਤਲਬ ਕੋਈ ਮੱਝ ਜਿਹੜੀ ਛੱਪੜ 'ਚ ਵੜ ਗਈ ਹੈ, ਜਾਂ ਮੂੰਹ ਧੋਣਾ ਹੈ, ਜਾਂ ਵੈਸੇ ਬਾਥਰੂਮ ਇਸਤੇਮਾਲ ਕਰਨਾ ਹੈ। ਬਾਥਰੂਮ ਨੂੰ ਸਾਫ਼ ਰੱਖਣਾ, ਆਲੇ ਦੁਆਲਿਓਂ। ਸਾਫ਼ ਦਾ ਮਤਲਬ ਇਹ ਨਹੀਂ ਹੁੰਦਾ ਵੀ ਉੱਤੇ ਗੰਦ ਨਾ ਹੋਵੇ। ਜਾਂ ਪਾਣੀ ਡੁੱਲਿਆ ਹੁੰਦਾ ਨਾ ਇਰਦ ਗਿਰਦ, ਇਹਨੂੰ ਵੀ ਮੁਹੱਜ਼ਬ ਮਾਸ਼ਰਿਆਂ ਦੇ ਵਿੱਚ ਗੰਦ ਆਖਿਆ ਜਾਂਦਾ। ਅਤੇ ਇਹ ਨਹੀਂ ਵੀ ਮੂੰਹ ਦੇ ਉੱਤੇ ਛੜੱਪੇ ਮਾਰਨੇ ਨੇ। ਮੂੰਹ ਜਦੋਂ ਧੋਂਦੇ ਜੇ, ਮੈਨੂੰ ਸਮਝ ਨਹੀਂ ਆਉਂਦੀ ਵੀ ਐਡੀ ਜ਼ੋਰ ਨਾਲ ਮੂੰਹ 'ਤੇ ਹੱਥ ਕਿਉਂ ਮਾਰਦੇ ਜੇ, ਆਪਣੇ ਮੂੰਹ 'ਤੇ ਆਪ ਹੀ ਚਪੇੜਾਂ ਕਿਉਂ ਮਾਰਦੇ ਜੇ, ਜਾਂ ਪਾਣੀ ਕਿਉਂ ਐਡੀ ਜ਼ੋਰ ਨਾਲ ਸੁੱਟਦੇ ਜੇ। ਮੇਰਾ ਮਤਲਬ ਹੈ ਕਿ ਕੋਈ ਕਾਰ ਵਾਸ਼ ਕਰਨ ਡਏ ਜੇ, ਮੂੰਹ ਵਾਸ਼ ਕਰਨ ਡਏ ਜੇ, ਅਤੇ ਹੌਲੀ ਜੀ ਸਹਿਜੇ ਜੇ ਮੂੰਹ ਦੇ ਉੱਤੇ ਪਾਣੀ ਸੁੱਟਿਆ ਕਰੋ ਪਿਆਰ ਨਾਲ। ਚਲੋ ਠੀਕ ਹੈ ਵੀ ਤੁਹਾਨੂੰ ਪਿਆਰ ਨਾਲ ਕਿਸੇ ਨੇ ਟੱਚ ਕੀਤਾ ਅਤੇ ਆਪ ਹੀ ਕਰ ਲਓ ਆਪਣੇ ਆਪ ਨੂੰ ਮੂੰਹ ਧੋਂਦੇ, ਅਤੇ ਜ਼ਰਾ ਪਿਆਰ ਨਾਲ ਮੂੰਹ ਦੇ ਛੜੱਪਾ ਮਾਰਦੇ ਜੇ। 6 ਫੁੱਟ ਉੱਧਰ ਪਾਣੀ ਜਾਂਦਾ, 10 ਫੁੱਟ ਉੱਧਰ ਜਾਂਦਾ, ਪਾਣੀ ਪਾਣੀ ਖਰੂ ਪਾਇਆ ਹੁੰਦਾ ਜਿਵੇਂ ਖੋਤਾ ਕੋਈ ਨਹਿਰ 'ਚੋਂ ਨਿਕਲ ਕੇ ਲੰਘ ਗਿਆ। ਅਤੇ ਇਸ ਵਾਸਤੇ ਭਾਵੇਂ ਵਜ਼ੂ ਕਰੋ, ਭਾਵੇਂ ਜੋ ਵੀ ਕਰੋ, ਸਾਡੇ ਮਜ਼ਹਬ ਨੇ ਦੱਸਿਆ ਵੀ ਸਫਾਈ ਨਿਸਫ ਈਮਾਨ ਹੈ। ਇਸ ਸੂਰਤ ਹਾਲ ਦੇ ਵਿੱਚ ਭਾਈ ਜੀ ਇਹ ਗੰਦ ਨਹੀਂ ਪਾਉਣਾ ਹਰ ਪਾਸੇ, ਪਾਣੀ ਨਹੀਂ ਡੋਲਣਾ, ਅਤੇ ਇਹਦੇ ਉੱਤੇ ਥੋੜ੍ਹੀ ਜਿਹੀ ਤਵੱਜੋ ਤੁਸੀਂ ਜਿਹੜੀ ਹੈ ਉਹ ਜ਼ਰੂਰ ਦੇਣੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਇਹ ਦੇਣੀ ਹੈ ਕਿ ਮੁਲਕ ਖਰਾਤ 'ਤੇ ਨਹੀਂ ਚੱਲ ਸਕਦੇ, ਟੈਕਸ ਬਣਾਉਣੇ ਪੈਣੇ ਨੇ। ਇਹ ਵਜ਼ੀਰ ਖਜ਼ਾਨਾ ਔਰੰਗਜ਼ੇਬ ਸਾਹਿਬ ਆਉਂਦੇ ਨੇ, ਅਤੇ ਹੁਣ ਮੈਨੂੰ ਇਹ ਸਮਝ ਨਹੀਂ ਵੀ ਕਿੰਨੇ ਕੁ ਟੈਕਸ ਹੋਰ ਵਧਾਉਣੇ ਨੇ। ਹੁਣ ਮੇਰਾ ਮਤਲਬ ਕੋਈ ਆਪੇ ਹੀ ਔਰੰਗਜ਼ੇਬ ਸਾਹਿਬ ਕਿੱਧਰ ਨੂੰ ਲੈ ਕੇ ਜਾਣਾ ਮੁਲਕ ਨੂੰ, ਜਨਾਬ ਵਧਾ ਲਓ, ਹੋਰ ਵਧਾ ਲਓ। ਫਿਰ ਹੁਣ ਲੋਕਾਂ ਕੋਲ ਤਾਂ ਸਖਤ ਨਹੀਂ ਰਹੀ। ਬਹਰਹਾਲ ਇਹਨਾਂ ਨੂੰ ਮੇਰਾ ਖਿਆਲ ਅਕਲ ਕੋਈ ਨਹੀਂ। ਅੱਜ ਖਬਰਾਂ ਬਸ ਲੰਮੀਆਂ ਹੋ ਗਈਆਂ, ਇਸ ਦੀ ਚਿੱਠੀ ਪੱਤਰ ਵਾਲੇ ਪਾਸੇ ਅੱਜ ਨਹੀਂ ਆਵਾਂਗੇ। ਹੁਣ ਤੁਹਾਡੇ ਕੋਲ ਇਜਾਜ਼ਤ ਲਵਾਂਗੇ, ਤੇ ਰੱਬ ਰੱਖ।